ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਦਾ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਪ੍ਰੋਗਰਾਮ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਸੁਸ਼ੀਲ ਦੋਸਾਂਝ ਜੀ। ਦੱਸਣਗੇ ਕਿ ਪੰਜਾਬ 'ਚ ਕੀ ਕੁਛ ਹੋ ਰਿਹਾ ਆ, ਭਾਰਤ ਭਰ ਦੇ ਵਿੱਚ ਕੀ ਕੁਛ ਹੋ ਰਿਹਾ ਆ। ਉਹਨਾਂ ਨਾਲ ਕਰਾਂਗੇ ਜੀ ਗੱਲਬਾਤ, ਜੋ ਆਪਣਾ ਐਨਾਲਿਸਿਸ ਕਰਦੇ ਨੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਤਲਵਿੰਦਰ ਸਿੰਘ ਗਿੱਲ, ਬੇਕਰਸਫੀਲਡ, ਜਸਵੀਰ ਸਿੰਘ ਜੋਸ਼ਨ, ਮਾਊਂਟਨ ਹਾਊਸ, ਸਤਨਾਮ ਸਿੰਘ ਜੀ ਗਿੱਲ, ਸਲਮਾ, ਗੁਰਦੀਪ ਸਿੰਘ ਬਿਰਦੀ, ਕਲੋਵਸ, ਅਸ਼ਾਨਜੀਤ ਸਿੰਘ ਕਲੋਟੀ ਦੇ ਪਰਿਵਾਰ ਜੁਬਾ ਸਿਟੀ, ਖਾਲਸਾ ਇੰਸ਼ੋਰੈਂਸ ਏਜੰਸੀ, ਜੋ ਆਟੋ, ਹੋਮ, ਲਾਈਫ, ਹੈਲਥ, ਟੈਕਸੀ, ਟਰੱਕ, ਹੋਟਲ, ਮੋਟਲ, ਫਾਰਮ ਵਰਕਰਸ ਕੰਮ ਤੇ ਰੈਸਟੋਰੈਂਟ ਦੀ ਇੰਸ਼ੋਰੈਂਸ ਕਰਦੇ ਨੇ। ਉਹਨਾਂ ਦਾ ਫੋਨ ਨੰਬਰ 4082722500। ਅਤੇ ਚੱਲਦੇ ਹਾਂ ਜੀ, ਆਪਣੇ ਨਾਲ ਜੁੜ ਚੁੱਕੇ ਨੇ ਸੁਸ਼ੀਲ ਦੋਸਾਂਝ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਬਹੁਤ ਬਹੁਤ ਮਿਹਰਬਾਨੀ ਬਲਵਿੰਦਰ ਜੀ। ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦੋਸਾਂਝ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਤਾਂ ਦੋਸਤੋ, ਅਸੀਂ ਖਬਰ ਤੇ ਨਜ਼ਰ ਵਿੱਚ ਤੁਹਾਡੇ ਰੂਬਰੂ ਹੋ ਰਹੇ, ਮੈਂ ਤੇ ਬਲਵਿੰਦਰ ਜੀ। ਖਬਰ ਤੇ ਨਜ਼ਰ ਪ੍ਰੋਗਰਾਮ 'ਚ ਜਿਵੇਂ ਤੁਹਾਨੂੰ ਪਤਾ ਹੈ ਕਿ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜੀਆਂ ਨੰਗੀ ਅੱਖ ਨਾਲ ਸਾਨੂੰ ਖਬਰਾਂ ਪੜ੍ਹਨ ਨੂੰ ਮਿਲਦੀਆਂ ਜਾਂ ਸੁਣਨ ਨੂੰ ਮਿਲਦੀਆਂ, ਉਹਨਾਂ ਦੇ ਆਰ ਪਾਰ ਵੀ ਦੇਖਣ ਦੀ ਕੋਸ਼ਿਸ਼ ਕਰੀਏ। ਖਾਸ ਤੌਰ ਦੇ ਉੱਤੇ ਪੰਜਾਬ ਅੱਜ ਕੱਲ੍ਹ ਸਾਡੀ ਗੱਲਬਾਤ ਦੇ ਕੇਂਦਰ 'ਚ ਰਹਿੰਦਾ, ਕਿਉਂਕਿ ਪੰਜਾਬ ਦੇ ਵਿੱਚ ਚੋਣਾਂ ਵਿੱਚ ਹੁਣ ਮਹਿਜ਼ 2-2.5 ਮਹੀਨੇ ਰਹਿ ਗਏ ਨੇ ਤੇ ਚੋਣ ਸਰਗਰਮੀਆਂ ਤੇਜ਼ ਨੇ ਤੇ ਆਇਆ ਆਰਾਮ ਤੇ ਗੈਰ ਆਰਾਮ ਦੀ ਸਿਆਸਤ ਵੀ ਬੜੀ ਤੇਜ਼ ਹੋਈ ਦੀ ਹੈ। ਇਸ ਸੰਦਰਭ ਦੇ ਵਿੱਚ ਪੰਜਾਬ ਤੋਂ ਗੱਲਬਾਤ ਸ਼ੁਰੂ ਕਰਾਂਗੇ ਤੇ ਗੱਲਬਾਤ ਦਾ ਸਿਲਸਿਲਾ ਆਰੰਭਣਗੇ ਬਲਵਿੰਦਰ ਜੀ। ਜੀ ਸੁਸ਼ੀਲ ਜੀ, ਸਭ ਤੋਂ ਪਹਿਲਾਂ ਤੇ ਆਪਾਂ ਬੈਂਸ ਭਰਾਵਾਂ ਦੀ ਗੱਲ ਕਰਦੇ ਹਾਂ, ਆਵਾਜ਼ੇ ਪੰਜਾਬ ਦੀ, ਕਿ ਕਾਫੀ ਟਾਈਮ ਤੋਂ ਉਹ ਖੱਜਲ ਖੁਆਰ ਹੋ ਰਹੇ ਸੀ ਨਵਜੋਤ ਸਿੱਧੂ ਦੇ ਨਾਲ ਰਲ ਕੇ, ਨਾ ਇੱਧਰ ਦੇ ਨਾ ਉੱਧਰ ਦੇ ਵਿੱਚ ਵਿਚਾਲੇ ਸੀਗੇ। ਪਰ ਹੁਣ ਉਹਨਾਂ ਦਾ ਗੱਠਜੋੜ ਹੋ ਗਿਆ ਆਮ ਆਦਮੀ ਪਾਰਟੀ ਦੇ ਨਾਲ। ਇਸ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਫਾਇਦਾ ਹੋਣ ਵਾਲਾ ਆ ਜਾਂ ਬੈਂਸ ਭਰਾਵਾਂ ਨੂੰ? ਕੀ ਇਹਦੇ ਪਿੱਛੇ ਮਜਬੂਰੀਆਂ ਸੀ ਕਿ ਇਹਨਾਂ ਨੂੰ ਗੱਠਜੋੜ ਕਰਨਾ ਪਿਆ? ਪਹਿਲੀ ਗੱਲ ਤਾਂ ਇਹ ਹੈ ਕਿ ਆਵਾਜ਼ੇ ਪੰਜਾਬ ਪੂਰੀ ਤਰ੍ਹਾਂ ਖਿਲਰ ਗਿਆ। ਪਹਿਲਾਂ ਵੀ ਆਵਾਜ਼ੇ ਪੰਜਾਬ ਸਮੁੱਚੇ ਪੰਜਾਬ ਦੀ ਆਵਾਜ਼ ਨਹੀਂ ਸੀ। 3 ਜਣੇ ਸੀ ਬੈਂਸ ਭਰਾ, ਤੁਸੀਂ ਉਹਨੂੰ ਇੱਕੋ ਗਿਣੋ, ਦੋਵੇਂ ਭਰਾ MLA ਹੈ, ਪਰ ਤੁਸੀਂ ਸਮਝ ਲਓ ਇੱਕ ਬੰਦੇ ਉਹ ਸੀ ਤੇ ਇੱਕ ਪ੍ਰਗਟ ਸਿੰਘ ਹੋਰੀ ਸੀ ਤੇ ਇੱਕ ਨਵਜੋਤ ਸਿੰਘ ਸਿੱਧੂ ਸੀ। ਆਵਾਜ਼ ਇਹ ਪੰਜਾਬ ਫਰੰਟ ਬਣਾ ਲਿਆ, ਪਰ ਉਸ ਫਰੰਟ 'ਚ ਸਿਰਫ ਤੇ ਸਿਰਫ ਕੁਝ ਮੀਟਿੰਗਾਂ ਕਰਨ ਤੋਂ ਬਿਨਾਂ ਕੁਝ ਨਹੀਂ ਹੋ ਸਕਿਆ। 73-74 ਦਿਨ ਲੰਘ ਗਏ, ਕੁਝ ਬਣੇ ਨਹੀਂ ਤੇ ਹਾਰ ਹੰਭ ਕੇ ਜਿਹੜੇ ਜ਼ਿਆਦਾ ਐਂਬੀਸ਼ੀਅਸ ਹੈਗੇ ਆ ਨੀਤੀ ਦੇ ਵਿੱਚ ਬੈਂਸ ਭਰਾ, ਉਹਨਾਂ ਨੇ ਹਾਰ ਹੰਭ ਕੇ ਆਮ ਆਦਮੀ ਪਾਰਟੀ ਨਾਲ ਅਲਾਇੰਸ ਕਰ ਲਿਆ। ਇਹਦੇ ਤੇ ਵੱਖਰੀ ਰਾਏ ਹੋ ਸਕਦੀ ਹੈ ਲੋਕਾਂ ਦੀ। ਜੇ ਤਾਂ ਟੈਂਪਰੇਰੀ ਗੱਲ ਦੇਖਣੀ ਹੋਵੇ ਸਥਾਈ ਤੌਰ ਤੇ, ਫਿਰ ਤੁਸੀਂ ਕਹਿ ਸਕਦੇ ਹੋ ਕਿ ਬੈਂਸ ਭਰਾਵਾਂ ਦੇ ਨਾਲ ਗੱਠਜੋੜ ਕਰਕੇ ਆਮ ਆਦਮੀ ਪਾਰਟੀ ਨੂੰ ਵੀ ਤੇ ਬੈਂਸ ਭਰਾਵਾਂ ਨੂੰ ਵੀ ਥੋੜਾ ਲਾਭ ਹੋਏਗਾ, ਕਿਉਂਕਿ ਲੁਧਿਆਣੇ 'ਚ ਖਾਸ ਤੌਰ ਤੇ ਲੁਧਿਆਣਾ ਸ਼ਹਿਰ ਜਿਹੜਾ ਆ ਜਾਂ ਲੁਧਿਆਣੇ ਨਾਲ ਸੰਬੰਧਿਤ ਹਲਕੇ ਨਾਲ ਕੁਝ ਹੋਰ ਸੀਟਾਂ ਜਿਹੜੀਆਂ 9 ਦੇ ਕਰੀਬ ਸੀਟਾਂ ਹੈਗੀਆਂ, ਉੱਥੇ ਜੇ ਰਲ ਕੇ ਚੋਣ ਲੜਨਗੇ ਤੇ ਲਾਜ਼ਮੀ ਤੌਰ ਤੇ ਇਹਦਾ ਲਾਭ ਦੋਨਾਂ ਨੂੰ ਹੋਏਗਾ। ਜ਼ਿਆਦਾ ਲਾਭ ਹੋਏਗਾ ਬੈਂਸ ਭਰਾਵਾਂ ਨੂੰ, ਕਿਉਂਕਿ ਜੇ ਉਹ ਇਕੱਲੇ ਲੜਦੇ ਤੇ ਉਹਨਾਂ ਨੇ 2 ਹੀ ਸੀਟਾਂ ਲੜਨੀਆਂ ਸੀ, ਜਿਹਦਾ ਤੇ ਪਹਿਲਾ MLA ਹੈ, ਤੇ ਹੋ ਸਕਦਾ ਉਹ ਦੋਨੋਂ ਸੀਟਾਂ ਫਿਰ ਜਿੱਤ ਜਾਂਦੇ ਆਜ਼ਾਦ ਤੌਰ ਦੇ ਉੱਤੇ, ਕਿਉਂਕਿ ਉਹਨਾਂ ਨੇ ਆਪਣੇ ਹੱਲ ਕਾਫੀ ਕੰਮ ਵੀ ਕੀਤਾ। ਪਰ ਬਾਕੀ ਜਿਹੜੀਆਂ ਹੁਣ 4 ਸੀਟਾਂ ਹੋਰ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ, ਉਹਨਾਂ ਤੇ ਉਹਨਾਂ ਨੂੰ ਨਾ ਤਾਂ ਉਹਨਾਂ ਨੇ ਕੋਈ ਉਮੀਦਵਾਰ ਉਤਾਰਦੇ ਸੀ, ਉਤਾਰਦੇ ਤਾਂ ਬੁਰੀ ਤਰ੍ਹਾਂ ਹਾਰ ਜਾਂਦੇ। ਹੁਣ ਉਹਨਾਂ ਨੂੰ ਗੱਠਜੋੜ ਦੇ ਚੱਲਦਿਆਂ 6 ਸੀਟਾਂ ਮਿਲਣ ਜਾ ਰਹੀਆਂ, 2 ਉਹਨਾਂ ਦੀਆਂ ਆਪ ਦੀਆਂ, 4 ਹੋਰ, ਜਿਹਦੇ 'ਚ ਇੱਕ ਫਗਵਾੜੇ ਦੀ ਸੀਟ ਵੀ ਕਹੀ ਜਾ ਰਹੀ ਹੈ। ਜਦਕਿ ਜਿਹੜੀਆਂ 9 ਹਲਕੇ ਦੀਆਂ ਸੀਟਾਂ, ਉਹਦੇ 'ਚੋਂ 3 ਸੀਟਾਂ ਤੇ ਆਮ ਆਦਮੀ ਪਾਰਟੀ ਲੋਕ ਸਭਾ ਹਲਕਾ ਜਿਹੜਾ, ਉਹਦੀਆਂ 9 ਸੀਟਾਂ ਵਿਧਾਨ ਸਭਾ ਦੀਆਂ ਹੈਗੀਆਂ ਲੁਧਿਆਣੇ 'ਚ, ਤੇ ਆਮ ਆਦਮੀ ਪਾਰਟੀ ਨੂੰ 3 ਸੀਟਾਂ ਹੁਣ ਮਿਲਣਗੀਆਂ। ਸੋ ਆਮ ਆਦਮੀ ਪਾਰਟੀ ਨੂੰ ਲੁਧਿਆਣੇ 'ਚੋਂ 3 ਸੀਟਾਂ ਜਿੱਤਣ ਤਾਂ ਮਦਦ ਮਿਲ ਸਕਦੀ ਹੈ, ਪਰ ਉਹਨਾਂ ਦੀਆਂ ਸੀਟਾਂ ਘੱਟ ਗਈਆਂ ਆਮ ਆਦਮੀ ਪਾਰਟੀ ਦੀਆਂ ਲੁਧਿਆਣੇ ਦੇ ਵਿੱਚ। ਪਰ ਸਾਰੇ ਪੰਜਾਬ 'ਚ ਬੈਂਸ ਭਰਾਵਾਂ ਦੇ ਆਉਣ ਦੇ ਨਾਲ ਆਮ ਆਦਮੀ ਪਾਰਟੀ ਨੂੰ ਕੋਈ ਲਾਭ ਹੋਣਾ, ਇਹ ਬਿਲਕੁਲ ਗਲਤ ਹੈ। ਕੋਈ ਲਾਭ ਨਹੀਂ ਹੋਣ ਵਾਲਾ। ਹੁਣ ਮੈਨੂੰ ਦੱਸੋ ਵੀ ਆਮ ਆਦਮੀ ਪਾਰਟੀ ਨੇ ਅਲਾਇੰਸ ਕਰ ਲਿਆ ਬੈਂਸ ਭਰਾਵਾਂ ਨਾਲ, ਬੈਂਸ ਭਰਾਵਾਂ ਦਾ ਲੁਧਿਆਣੇ ਤੋਂ ਬਾਹਰ ਕੁਝ ਹੈ ਨਹੀਂ। ਹੁਣ ਗੁਰਦਾਸਪੁਰ ਦੀ ਕਿਸੇ ਸੀਟ ਤੇ ਬੈਂਸ ਭਰਾਵਾਂ ਦੇ ਨਾਲ ਆਉਣ ਦੇ ਨਾਲ ਕੀ ਲਾਭ ਹੈ ਆਮ ਆਦਮੀ ਪਾਰਟੀ ਨੂੰ? ਸਿਰਫ ਲੁਧਿਆਣੇ ਲਾਭ ਹੈਗਾ, ਤੇ ਉਹ ਲਾਭ ਜ਼ਿਆਦਾ ਲੈ ਗਏ ਬੈਂਸ ਭਰਾ। ਉਹ ਕਿਉਂਕਿ ਸੌਦੇਬਾਜ਼ ਹੈ, ਸਿਧਾਂਤ ਕਰਦਾ ਹੈ ਨਹੀਂ। ਗੱਲ ਉਹ ਪੰਜਾਬ ਦੀ ਕਰਦੇ ਆ, ਪਰ ਪੰਜਾਬ ਦੀ ਕਿਸੇ ਕਿਸਮ ਦੀ ਜਿਹੜੀ ਫਿਕਰਮੰਦੀ ਉਹਨਾਂ ਦੇ ਲਫ਼ਜ਼ਾਂ 'ਚ ਤੁਹਾਨੂੰ ਦਿਖਾਈ ਦੇਗੀ, ਪਰ ਅਮਲਾਂ ਦੇ ਵਿੱਚ ਨਹੀਂ ਹੈ। ਉਹਨਾਂ ਨੂੰ ਸਿਰਫ ਆਪਣਾ ਫਿਕਰ ਹੈ। ਤੁਹਾਨੂੰ ਪਤਾ ਉਹਨਾਂ ਦਾ ਇਤਿਹਾਸ ਕਿਸ ਕਿਸਮ ਦਾ ਹੈ, ਕਿੱਥੋਂ ਉੱਠ ਕੇ ਉਹ ਅਕਾਲੀ ਦਲ ਦੇ ਉਮੀਦਵਾਰ ਦੇ ਤੌਰ ਤੇ ਵੀ ਜਿੱਤ ਕੇ ਆਏ, ਫਿਰ ਉਹਨਾਂ ਤੋਂ ਬਗਾਵਤ ਕਰਕੇ ਆਜ਼ਾਦ ਜਿੱਤੇ, ਫਿਰ ਅਕਾਲੀ ਦਲ ਦੇ ਐਸੋਸੀਏਟ ਮੈਂਬਰ ਬਣ ਗਏ, ਫਿਰ ਬਗਾਵਤ ਕਰ ਗਏ, ਤੇ ਫਿਰ ਉਹਨਾਂ ਨੇ
ਲੋਕ ਇਨਸਾਫ ਪਾਰਟੀ ਬਣਾ ਲਈ, ਫਿਰ ਆਵਾਜ਼ੇ ਪੰਜਾਬ ਫਰੰਟ ਬਣਾ ਲਿਆ, ਕਦੇ ਕਾਂਗਰਸ ਪਾਰਟੀ ਦੀਆਂ ਗੱਠਜੋੜ ਦੀਆਂ ਗੱਲਾਂ ਚੱਲਦੀਆਂ ਰਹੀਆਂ। ਹੁਣ ਵੀ ਕਿਹਾ ਉਹਨਾਂ ਨੇ, ਜਦੋਂ ਅਲਾਇੰਸ ਹੋਇਆ ਆਮ ਆਦਮੀ ਪਾਰਟੀ ਦੇ ਨਾਲ ਉਹਨਾਂ ਦਾ, ਉਹਨਾਂ ਨੇ ਕਿਹਾ ਵੀ ਕਾਂਗਰਸ ਵਾਲੇ ਸਾਨੂੰ ਸੀਟਾਂ ਨਹੀਂ ਸੀ ਪੂਰੀਆਂ ਦੇ ਰਹੇ, ਇਸ ਕਰਕੇ ਅਸੀਂ ਆਮ ਆਦਮੀ ਪਾਰਟੀ ਨਾਲ ਗੱਠਜੋੜ ਕੀਤਾ। ਫਿਰ ਸਾਡੀ ਆਈਡੀਓਲੋਜੀ ਕੀ ਰਹਿ ਗਈ? ਜੇ 6 ਸੀਟਾਂ ਦੀ ਥਾਂ ਤੇ 2 ਸੀਟਾਂ ਦੇ ਦਿੰਦੇ ਕਾਂਗਰਸ ਵਾਲੇ ਆਵਾਜ਼ੇ ਪੰਜਾਬ ਫਰੰਟ ਨੂੰ, ਫਿਰ ਠੀਕ ਹੈ, ਫਿਰ ਉਹਨਾਂ ਨੇ ਚੱਲ ਜਾਣਾ ਸੀ। ਫਿਰ ਕਾਹਦੀ ਆਈਡੀਓਲੋਜੀ ਹੈ? ਕਦੀ ਤੁਸੀਂ ਅਕਾਲੀ ਦਲ ਚੋਂ, ਕਦੀ ਅਕਾਲੀ ਦਲ ਤੋਂ ਬਗਾਵਤ ਕਰਦੇ ਹੋ, ਫਿਰ ਅਕਾਲੀ ਦਲ ਦੀ ਐਸੋਸੀਏਟ ਹੋ ਜਾਂਦੇ ਹੋ, ਫਿਰ ਕਾਂਗਰਸ ਨਾਲ ਪਿਆਰ ਦੀਆਂ ਪਿੰਗਾਂ ਪਾਉਂਦੇ ਹੋ, ਉੱਥੇ ਗੱਲ ਨਹੀਂ ਬਣਦੀ, ਫਿਰ ਆਮ ਆਦਮੀ ਪਾਰਟੀ ਨਾਲ, ਉੱਥੇ ਗੱਲ ਨਹੀਂ ਬਣਦੀ, ਫਿਰ ਕਾਂਗਰਸ ਵੱਲ ਨੂੰ ਦੌੜਦੇ ਹੋ, ਉੱਧਰ ਫੇਰ ਨਹੀਂ ਗੱਲ ਬਣਦੀ, ਫਿਰ ਆਮ ਆਦਮੀ ਪਾਰਟੀ ਨਾਲ ਗੱਠਜੋੜ ਕਰ ਲੈਂਦੇ। ਸੋ ਆਈਡੀਓਲੋਜੀਕਲ ਲੈਵਲ ਦੇ ਉੱਤੇ ਇੱਕ ਕਿਸਮ ਦਾ ਆਈਡੀਓਲੋਜੀ ਨੂੰ ਤਾਕ ਤੇ ਰੱਖ ਦਿੱਤਾ ਗਿਆ, ਸਿਧਾਂਤ ਨੂੰ, ਪੰਜਾਬ ਨੂੰ, ਪੰਜਾਬ ਦੀਆਂ ਗੱਲਾਂ ਕਰਨ ਵਾਲੇ ਲੋਕਾਂ ਨੇ ਪੰਜਾਬ ਦੇ ਹੱਕਾਂ ਨੂੰ ਜਿਹੜਾ ਆ ਉਹਨਾਂ ਤੋਂ ਮੂੰਹ ਮੋੜਿਆ ਹੋਇਆ, ਸਿਰਫ ਆਪੋ ਆਪਣੀ ਕੁਰਸੀ ਦੀ ਕਾਰ ਹੈ। ਸੋ ਇੱਕ ਤਾਂ ਇਹ ਗੱਠਜੋੜ ਚੋਂ ਨਿਕਲਦਾ। ਤੇ ਲਾਭ ਦੇ ਲੈਵਲ ਦੇ ਉੱਤੇ ਮੈਂ ਸਮਝਦਾ ਕਿ ਲਾਭ ਬੈਂਸ ਭਰਾ ਲੈ ਗਏ ਨੇ, ਐਂਬੀਸ਼ੀਅਸ ਵੀ ਹੈਗੇ ਨੇ, ਤੇ ਉਹ 2 ਸੀਟਾਂ ਦੀ ਥਾਂ ਤੇ 6 ਸੀਟਾਂ ਲੜਨਗੇ ਤੇ 4 ਜਿੱਤ ਵੀ ਸਕਦੇ ਆ ਉਹਦੇ ਚੋਂ। ਤੇ ਇਸ ਕਰਕੇ ਆਮ ਆਦਮੀ ਪਾਰਟੀ ਜਿਹੜੀ ਹੈ ਉਹਦਾ ਇਹਦੇ ਨਾਲ ਗੱਠਜੋੜ ਕਰਨਾ ਆਮ ਆਦਮੀ ਪਾਰਟੀ ਦੀ ਇੱਕ ਕਮਜ਼ੋਰੀ ਵੀ ਜਿਹੜੀ ਆ ਉਹ ਸਾਹਮਣੇ ਲੈ ਕੇ ਆਉਂਦਾ, ਕਿਉਂਕਿ ਪਿਛਲੇ ਕੁਝ ਸਮੇਂ ਤੋਂ ਤੇ 2-2.5 ਮਹੀਨੇ ਤੋਂ ਜਿਸ ਤਰ੍ਹਾਂ ਪਹਿਲਾਂ ਚੜ੍ਹਤ ਰਹੀ ਆਮ ਆਦਮੀ ਪਾਰਟੀ ਦੀ, ਉਹ ਚੜ੍ਹਤ ਜਿਹੜੀ ਮੱਠੀ ਪਈ ਹੈ। ਤੇ ਆਮ ਆਦਮੀ ਪਾਰਟੀ ਜਿਹਨੇ ਆਈਡੀਓਲੋਜੀਕਲੀ ਇੱਕ ਡਿਸੀਜਨ ਲਿਆ ਹੋਇਆ ਸੀ ਵੀ ਅਸੀਂ ਕਿਸੇ ਨਾਲ ਗੱਠਜੋੜ ਨਹੀਂ ਕਰਨਾ, ਜਿਹਨੇ ਸਾਡੇ ਨਾਲ ਆਉਣਾ ਆਪਣੀ ਪਾਰਟੀ ਨੂੰ ਭੰਗ ਕਰਕੇ ਸਾਡੇ ਚ ਮਰਜ ਕਰੇ ਪਾਰਟੀ, ਉਹ ਸ਼ਰਤ ਕਿੱਥੇ ਗਈ? ਇਹ ਲੋਕ ਵੀ ਸਵਾਲ ਪੁੱਛ ਰਹੇ ਵੀ ਉਹ ਸ਼ਰਤ ਕਿੱਥੇ ਗਈ। ਹੁਣ ਆਮ ਆਦਮੀ ਪਾਰਟੀ ਦੀ ਕੀ ਮਜਬੂਰੀ ਹੈ ਕਿ ਉਹਨਾਂ ਨੂੰ ਬੈਂਸ ਭਰਾਵਾਂ ਦੇ ਨਾਲ ਗੱਠਜੋੜ ਕਰਨਾ ਪਿਆ। ਸੋ ਅਲਟੀਮੇਟਲੀ ਮੈਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਥੋੜੀ ਜਿਹੜਾ ਕਮਬੈਕ ਹੋ ਰਿਹਾ ਕਾਂਗਰਸ ਪਾਰਟੀ ਦਾ, ਉਹਦੇ ਤੋਂ ਚਿੰਤਤ ਹੋ ਰਿਹਾ। ਇਸੇ ਕਰਕੇ ਉਹਨੇ ਆਵਾਜ਼ੇ ਪੰਜਾਬ ਫਰੰਟ ਦਾ ਇੱਕ ਵੱਡਾ ਧੜਾ ਜਿਹਦੇ ਕੋਲ ਲੁਧਿਆਣੇ ਜ਼ਿਲ੍ਹੇ 'ਚ ਇੱਕ ਤਾਕਤ ਵੋਟਾਂ ਦੀ ਹੈ, ਉਹਨੂੰ ਆਪਣੇ ਨਾਲ ਜੋੜ ਲਿਆ ਗੱਠਜੋੜ ਦੇ ਰੂਪ ਦੇ ਵਿੱਚ। ਪਰ ਗੱਠਜੋੜ ਦੇ ਰੂਪ ਦੇ ਵਿੱਚ ਜੋੜ ਕੇ ਆਮ ਆਦਮੀ ਪਾਰਟੀ ਨੇ ਇੱਕ ਸਟੈਪ ਜਿਹੜਾ ਹੈ ਇਸ ਤਰ੍ਹਾਂ ਦਾ ਚੁੱਕ ਲਿਆ ਜਿਹੜਾ ਸ਼ਾਇਦ ਉਹਨਾਂ ਲਈ ਆਤਮਘਾਤੀ ਵੀ ਹੋ ਸਕਦਾ ਹੈ। ਜੀ ਜੀ ਬਿਲਕੁਲ। ਤੇ ਅੱਗੇ ਆਪਾਂ ਫਿਰ ਇਸੇ ਦੀ ਗੱਲ ਕਰਦੇ ਹਾਂ ਕਿ ਹੁਣ ਗੱਠਜੋੜ ਤੇ ਹੋ ਗਿਆ, ਇਸ ਤੋਂ ਬਾਅਦ ਪਾਰਟੀ 'ਚ ਬਗਾਵਤ ਵੀ ਹੋਈ ਹੈ। ਦੇਖੋ ਓਵਰਆਲ ਹੀ ਜਿਹੜਾ ਮੈਂ ਪਿਛਲੇ ਸਵਾਲ ਦੇ ਜਵਾਬ ਦੇ ਅਖੀਰ 'ਚ ਇੱਕ ਲਫ਼ਜ਼ ਵਰਤਿਆ ਕਿ ਇਹ ਸ਼ਾਇਦ ਲਾਭ ਵੀ ਦੇਗਾ ਥੋੜਾ ਬਹੁਤ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ, ਪਰ ਸਮੁੱਚੇ ਰੂਪ ਦੇ ਵਿੱਚ ਇਹ ਆਮ ਆਦਮੀ ਪਾਰਟੀ ਲਈ ਆਤਮਘਾਤੀ ਕਦਮ ਵੀ ਸਾਬਤ ਹੋ ਸਕਦਾ, ਜਿਹਦੇ ਪਹਿਲੇ ਪ੍ਰਮਾਣ ਮਿਲਣੇ ਸ਼ੁਰੂ ਹੋ ਗਏ ਆ। ਬੈਂਸ ਬ੍ਰਦਰ ਨੂੰ ਲੈ ਕੇ ਆਮ ਆਦਮੀ ਪਾਰਟੀ 'ਚ ਬਗਾਵਤ ਦੀ ਸਥਿਤੀ ਦਿਖਾਈ ਦੇ ਰਹੀ ਹੈ। ਲੁਧਿਆਣੇ ਤੋਂ ਹੀ ਹਲਕਾ ਸੈਂਟਰਲ ਤੋਂ ਪਿਛਲੇ 3 ਸਾਲਾਂ ਤੋਂ ਆਮ ਆਦਮੀ ਪਾਰਟੀ ਲਈ ਕੰਮ ਕਰ ਰਹੇ ਨੇ ਰਾਜੀਵ ਅਰੋੜਾ। ਉਹ ਕਹਿ ਰਹੇ ਆ ਵੀ ਪਹਿਲਾਂ ਤਾਂ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਹਦਾਇਤਾਂ ਦਿੱਤੀਆਂ ਵੀ ਡੋਰ ਟੂ ਡੋਰ ਜਾਓ ਤੇ ਬੈਂਸ ਭਰਾਵਾਂ ਦੇ ਖਿਲਾਫ ਜਾ ਕੇ ਪ੍ਰਚਾਰ ਕਰੋ। ਤੇ ਕਹਿੰਦੇ ਅਸੀਂ ਆਪਣੀ ਪਾਰਟੀ ਦੇ ਕਹਿਣ ਤੇ ਉਹੀ ਕੁਝ ਕੀਤਾ, ਅਸੀਂ ਡੋਰ ਟੂ ਡੋਰ ਗਏ, ਪਬਲਿਕ ਨੂੰ ਜਾ ਕੇ ਬੈਂਸ ਬ੍ਰਦਰਜ਼ ਦੇ ਜਿਹੜੇ ਕਾਰਨਾਮੇ ਦੱਸੇ, ਪਬਲਿਕ ਨੂੰ ਆਮ ਆਦਮੀ ਪਾਰਟੀ ਨਾਲ ਜੋੜਿਆ। ਹੁਣ ਪਾਰਟੀ ਚਾਹੁੰਦੀ ਹੈ ਕਿ ਅਸੀਂ ਉਹਨਾਂ ਲੋਕਾਂ ਦੇ ਵਿੱਚ ਹੀ ਜਾ ਕੇ ਬੈਂਸ ਭਰਾਵਾਂ ਨੂੰ ਜ਼ਿੰਦਾਬਾਦ ਕਹੀਏ, ਜ਼ਿੰਦਾਬਾਦ ਦੇ ਨਾਅਰੇ ਲਾਈਏ। ਏਦਾਂ ਹੀ ਪਾਰਟੀ ਦੇ ਵਲੰਟੀਅਰ ਹੈ ਹਰੀ ਸਿੰਘ, ਉਹਨੇ ਹਾਈਕਮਾਨ ਤੇ ਇਹ ਦੋਸ਼ ਲਾਤਾ ਵੀ ਪੈਸੇ ਲੈ ਕੇ ਟਿਕਟਾਂ ਵੇਚੀਆਂ ਗਈਆਂ। 4 ਸਾਲ ਤੋਂ ਗਰਾਊਂਡ ਲੈਵਲ ਤੇ ਕਹਿੰਦੇ ਅਸੀਂ ਮਿਹਨਤ ਕਰ ਰਹੇ ਹਾਂ ਤੇ ਹੁਣ ਪਾਰਟੀ ਨੇ ਸਾਡੇ ਸਿਰ ਤੇ ਬੈਂਸ ਭਰਾਵਾਂ ਨੂੰ ਲਿਆ ਕੇ ਬਿਠਾ ਦਿੱਤਾ। ਇਹ ਤਾਂ ਹਲਕਾ ਵਾਈਜ਼ ਵਿਰੋਧ ਹੈ, ਇੱਕ ਮੁਕੰਮਲ ਵਿਰੋਧ ਵੀ ਸਾਡੇ ਸਾਹਮਣੇ ਆ ਰਿਹਾ। ਆਮ ਆਦਮੀ ਪਾਰਟੀ ਦੇ ਸਟੇਟ ਵਾਈਸ ਪ੍ਰੈਜ਼ੀਡੈਂਟ ਹੈਗੇ ਆ ਰਿਟਾਇਰਡ ਕਰਨਲ CM ਲਖਣਪਾਲ, ਉਹਨਾਂ ਨੇ ਸਾਫ਼ ਕਹਿਤਾ ਕਿ ਬੈਂਸ ਭਰਾਵਾਂ ਨੂੰ ਪਾਰਟੀ 'ਚ ਲਿਆਉਣ ਦੇ ਖਿਲਾਫ ਉਹ ਸ਼ੁਰੂ ਤੋਂ ਵੀ ਵਿਰੋਧ ਪ੍ਰਗਟ ਕਰਦੇ ਰਹੇ ਆ ਤੇ ਹੁਣ ਸਾਰੇ ਵਲੰਟੀਅਰਸ ਨੇ ਪਾਰਟੀ ਦੇ ਦਫ਼ਤਰ 'ਚ ਜਾ ਕੇ ਆਪਣੇ ਵਿਰੋਧ ਜਿਹੜੇ ਆ ਦਰਜ ਕਰਵਾ ਦਿੱਤੇ ਆ। ਵਲੰਟੀਅਰਸ ਜਿਹੜੇ ਆਮ ਆਦਮੀ ਪਾਰਟੀ ਦੇ, ਉਹਨਾਂ ਦੇ ਜਜ਼ਬਾਤ ਨੂੰ ਲੈ ਕੇ ਹੁਣ ਕਮੇਟੀ ਬਣੀ ਹੈ ਜਿਹੜੀ ਆਉਣ ਵਾਲੇ ਦਿਨਾਂ 'ਚ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਮਿਲੂਗੀ ਤੇ ਇਹ ਜ਼ੋਰ ਦਊਗੀ ਵੀ ਇਹ ਫੈਸਲਾ ਜਿਹੜਾ ਬੈਂਸ ਭਰਾਵਾਂ ਨਾਲ ਗੱਠਜੋੜ ਦਾ ਇਹਨੂੰ ਵਾਪਸ ਲਓ। ਜੇ ਨਹੀਂ ਵਾਪਸ ਹੋਇਆ ਇਹ ਫੈਸਲਾ ਤਾਂ ਫਿਰ ਕਹਿੰਦੇ ਅਸੀਂ ਪਾਰਟੀ ਲਈ ਕੰਮ ਕਰਨ ਦੀ ਥਾਂ ਤੇ ਚੁੱਪਚਾਪ ਆਪਣੇ ਘਰਾਂ 'ਚ ਬੈਠਣਾ ਪਸੰਦ ਕਰਾਂਗੇ, ਕਿਉਂਕਿ ਬੈਂਸ ਬ੍ਰਦਰਜ਼ ਦਾ ਜਿਹੜਾ ਸਿਧਾਂਤ ਹੈ ਉਹ ਆਮ ਆਦਮੀ ਪਾਰਟੀ ਦੇ ਸਿਧਾਂਤਾਂ ਨਾਲ ਮੇਲ ਹੀ ਨਹੀਂ ਖਾਂਦਾ। ਹੁਣ ਇਹਦੇ 'ਚ ਬਹੁਤ ਸਾਰੇ ਹਲਕਿਆਂ ਦੇ ਲੋਕ ਆਏ ਉਸ ਮੀਟਿੰਗ ਜਿਹਦੇ ਮੈਂ ਜ਼ਿਕਰ ਕਰ ਰਿਹਾ, ਹਲਕਾ ਸੈਂਟਰਲ ਵਾਲੇ ਲੁਧਿਆਣੇ ਦੇ ਹਲਕੇ ਦੀ ਮੈਂ ਗੱਲ ਕਰ ਰਿਹਾ, ਸਾਊਥ ਜਿਹੜਾ ਹਲਕਾ ਫਿਰ ਆਤਮ ਨਗਰ, ਈਸਟ ਵੈਸਟ ਤੇ ਨਾਰਥ ਤੋਂ ਵਲੰਟੀਅਰ ਆਏ ਇੱਥੇ। ਸਾਰਿਆਂ ਨੇ ਇੱਕ ਸੁਰ 'ਚ ਕਿਹਾ ਵੀ ਪਾਰਟੀ ਦਾ ਫੈਸਲਾ ਠੀਕ ਨਹੀਂ ਹੈ। ਤੇ ਦਿੱਲੀ ਤੋਂ ਜਿਹੜੇ ਲੀਡਰ ਆਉਂਦੇ ਆ ਉਹਨਾਂ ਨੇ ਸਾਫ਼ ਇਹ ਗੱਲ ਕਹੀ ਸੀ ਪਹਿਲਾਂ ਵੀ ਪਾਰਟੀ ਦੇ ਵਲੰਟੀਅਰਸ ਨੂੰ ਹੀ ਟਿਕਟਾਂ ਦਿੱਤੀਆਂ ਜਾਣਗੀਆਂ। ਹੁਣ ਕਿਉਂ ਪਾਰਟੀ ਬੈਂਸ ਭਰਾਵਾਂ ਨੂੰ ਆਪਣੇ ਨਾਲ ਜੋੜ ਰਹੀ ਹੈ? ਸੋ ਲਾਜ਼ਮੀ ਤੌਰ ਦੇ ਉੱਤੇ ਇਹ ਵੀ ਉਹਨਾਂ ਨੇ ਗੱਲ ਕਹੀ ਹੈ ਵੀ ਅਸੀਂ ਜੇ ਨਹੀਂ ਫੈਸਲਾ ਬਦਲਿਆ ਗਿਆ ਵੀ ਅਸੀਂ ਬਰਾਬਰ ਦੇ ਉਮੀਦਵਾਰ ਜਿਹੜੇ ਆ ਖੜੇ ਕਰਾਂਗੇ, ਬੈਂਸ ਭਰਾਵਾਂ ਦੇ ਖਿਲਾਫ ਉਮੀਦਵਾਰ ਖੜੇ ਕਰਾਂਗੇ ਆਜ਼ਾਦ ਤੌਰ ਤੇ। ਸੋ ਇਹ ਸਥਿਤੀ ਤਾਂ ਹੈ ਬੈਂਸ ਬ੍ਰਦਰਜ਼ ਨੂੰ ਲੈ ਕੇ।
ਇਸ ਤੋਂ ਬਿਨਾਂ ਵੀ ਆਮ ਆਦਮੀ ਪਾਰਟੀ ਦੇ ਵਿੱਚ ਵੀ ਬਹੁਤ ਕੁਝ ਚੰਗਾ ਨਹੀਂ ਵਾਪਰ ਰਿਹਾ। ਕੱਲ ਰੈਲੀ ਸੀ ਨਿਹਾਲ ਸਿੰਘ ਵਾਲਾ 'ਚ, ਨਿਹਾਲ ਸਿੰਘ ਵਾਲਾ 'ਚ ਰੈਲੀ ਸੀ। ਉਸ ਰੈਲੀ 'ਚ ਅਰਵਿੰਦ ਕੇਜਰੀਵਾਲ ਆਏ, ਕੋਈ 3,000-2,500 ਲੋਕ ਸੀਗੇ ਤੇ ਉਹਨਾਂ ਨੇ ਅਰਵਿੰਦ ਕੇਜਰੀਵਾਲ ਦੀ ਹਾਜ਼ਰੀ 'ਚ ਅੱਧਾ ਘੰਟਾ ਤੱਕ ਭਗਵੰਤ ਮਾਨ ਨੂੰ ਨਹੀਂ ਬੋਲਣ ਦਿੱਤਾ। ਭਗਵੰਤ ਮਾਨ ਦੇ ਖਿਲਾਫ ਨਾਅਰੇਬਾਜ਼ੀ ਹੁੰਦੀ ਰਹੀ। ਨਾਅਰੇਬਾਜ਼ੀ ਕਿਉਂ ਹੋ ਰਹੀ? ਫੂਲਕਾ ਦੇ ਖਿਲਾਫ ਵੀ ਨਾਅਰੇਬਾਜ਼ੀ ਹੋਈ। ਨਾਅਰੇਬਾਜ਼ੀ ਹੋਈ ਬਾਘਾ ਪੁਰਾਣਾ ਤੋਂ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਲਾਨੇ ਗਏ ਆ, ਗੁਰਵਿੰਦਰ ਸਿੰਘ ਕੰਗ, ਉਹ ਗੁਰਵਿੰਦਰ ਸਿੰਘ ਕੰਗ ਦੇ ਖਿਲਾਫ ਵੀ ਇਹ ਪਾਰਟੀ ਦਾ ਕੈਂਡੀਡੇਟ ਤੁਸੀਂ ਗਲਤ ਲਿਆ। ਕੰਗ ਦੇ ਖਿਲਾਫ ਵੀ ਨਾਅਰੇਬਾਜ਼ੀ ਹੋਈ, ਭਗਵੰਤ ਮਾਨ ਦੇ ਖਿਲਾਫ ਵੀ ਨਾਅਰੇਬਾਜ਼ੀ ਹੋਈ। ਇੱਕ ਖਬਰ ਆਈ ਹੈ ਕਿ ਨਿਹਾਲ ਸਿੰਘ ਵਾਲਾ 'ਚ ਜਦੋਂ ਰੈਲੀ ਹੋ ਰਹੀ ਸੀ, ਇੱਕ ਉੱਥੇ ਪਹੁੰਚਣਾ ਸੀ ਅਰਵਿੰਦ ਕੇਜਰੀਵਾਲ। ਅਰਵਿੰਦ ਕੇਜਰੀਵਾਲ ਦੀ ਗੱਡੀ ਜਿਹੜੀ ਰਾਹ 'ਚ ਰੋਕ ਲਈ, ਕੁਝ ਵਰਕਰਾਂ ਨੇ, ਨਾਰਾਜ਼ ਵਰਕਰਾਂ ਨੇ ਕਾਰ 'ਚ ਲੱਤਾਂ ਮਾਰੀਆਂ, ਮੁੱਕੇ ਮਾਰੇ, ਪੁਲਿਸ ਵਾਲਿਆਂ ਨੇ ਉੱਥੋਂ ਉਹਨਾਂ ਨੂੰ ਬਚਾਇਆ। ਬਾਅਦ 'ਚ ਪਤਾ ਲੱਗਾ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਨਾਰਾਜ਼ ਜਿਹੜੇ ਵਲੰਟੀਅਰ ਹੈ ਉਹ ਲੋਕ ਸੀ। ਇਹ ਅਲਟੀਮੇਟਲੀ ਹਰ ਲੈਵਲ ਦੇ ਉੱਤੇ ਵਿਰੋਧ ਦਿਖਾਈ ਦੇ ਰਿਹਾ। ਆਮ ਆਦਮੀ ਪਾਰਟੀ ਦੇ ਅੰਦਰੋਂ ਇੱਕ ਵਿਰੋਧ ਦੀਆਂ ਸੁਰਾਂ ਜਿਹੜੀਆਂ ਉੱਠ ਰਹੀਆਂ ਤੇ ਇਸ ਕਰਕੇ ਆਮ ਆਦਮੀ ਪਾਰਟੀ ਨੂੰ ਹਰ ਸਟੈਪ ਜਿਹੜਾ ਉਹ ਸਹੀ ਤਰੀਕੇ ਨਾਲ ਉਠਾਉਣ ਦੀ ਜ਼ਰੂਰਤ ਹੈ। ਖਾਸ ਤੌਰ ਦੇ ਉੱਤੇ ਹੁਣ 2-2.5 ਮਹੀਨੇ ਰਹਿ ਗਏ ਚੋਣਾਂ ਦੇ ਵਿੱਚ, ਉਹਨਾਂ ਨੂੰ ਬਹੁਤ ਧਿਆਨ ਦੇ ਨਾਲ ਪੰਜਾਬ ਦੀ ਲੀਡਰਸ਼ਿਪ ਨੂੰ ਵਿਸ਼ਵਾਸ 'ਚ ਲੈ ਕੇ ਕੁਝ ਫੈਸਲੇ ਕਰਨ ਦੀ ਜ਼ਰੂਰਤ ਹੈ। ਆਮ ਆਦਮੀ ਪਾਰਟੀ ਦਾ ਬੈਂਸ ਬ੍ਰਦਰਜ਼ ਦੇ ਨਾਲ ਜਿਹੜਾ ਸਮਝੌਤਾ ਆ, ਗੱਠਜੋੜ ਹੈ, ਉਹਦੇ ਤੋਂ ਬਾਅਦ ਸਥਿਤੀਆਂ ਹੋਰ ਜ਼ਿਆਦਾ ਆਮ ਆਦਮੀ ਪਾਰਟੀ ਵਾਸਤੇ ਜਿਹੜੀਆਂ ਕਸੂਤੀਆਂ ਬਣ ਸਕਦੀਆਂ। ਇਸ ਗੱਲ ਨੂੰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਧਿਆਨ 'ਚ ਰੱਖੇਗੀ ਤਾਂ ਸ਼ਾਇਦ ਉਹਨਾਂ ਲਈ ਭਵਿੱਖ ਲਈ ਬਿਹਤਰ ਹੋਏਗਾ। ਜੀ ਤੇ ਅੱਗੇ ਆਪਾਂ ਗੱਲ ਕਰਦੇ ਹਾਂ ਨਵਜੋਤ ਸਿੱਧੂ ਤੇ ਪ੍ਰਗਟ ਸਿੰਘ ਦੀ। ਉਹਨਾਂ ਦੀ ਵੀ ਕਹਿੰਦੇ ਕਿ ਅੱਜ ਮੀਟਿੰਗ ਆ। ਤੁਸੀਂ ਕੀ ਸੋਚਦੇ ਕਿ ਇਹਨਾਂ ਦੇ ਜਿਹੜੇ ਆ ਜੋ ਵੀ ਫੈਸਲਾ ਲੈਣਗੇ ਕੀ ਇਹਨਾਂ ਦੇ ਰਸਤੇ ਵੱਖ-ਵੱਖ ਵੀ ਹੋ ਸਕਦੇ ਆ? ਨੰਬਰ 1 ਤਾਂ ਕਾਂਗਰਸ ਵਾਲੇ ਨੇ ਵੀ ਇਹ ਸਾਫ਼ ਕੀਤਾ ਵੀ ਜਿਹੜੀ ਕੋਈ ਆਫੀਸ਼ੀਅਲ ਜਾਣਕਾਰੀ ਤਾਂ ਨਹੀਂ ਹੈ ਨਵਜੋਤ ਸਿੰਘ ਸਿੱਧੂ ਜਾਂ ਪ੍ਰਗਟ ਸਿੰਘ ਨਾਲ ਜਿਹੜਾ ਡਾਇਲੋਗ ਕੋਈ ਚੱਲ ਰਿਹਾ, ਕਿਉਂਕਿ ਕਾਂਗਰਸ 'ਚ ਹੀ ਜਾਣ ਦੀ ਬਹੁਤੀ ਸੰਭਾਵਨਾ ਇਹਨਾਂ ਦੀ ਦੱਸੀ ਜਾ ਰਹੀ ਹੈ। ਆਸ਼ਾ ਕੁਮਾਰੀ ਹੈ ਇੰਚਾਰਜ ਪੰਜਾਬ ਦੀ, ਉਹਨੇ ਕਿਹਾ ਕਿ ਰਾਹੁਲ ਗਾਂਧੀ ਨਾਲ ਅੱਜ ਉਹਨਾਂ ਦੀ ਮੁਲਾਕਾਤ ਹੈ ਤੇ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਸਿੱਧੂ ਤੇ ਕੈਪਟਨ ਅਮਰਿੰਦਰ ਦੀ ਵੀ ਅੱਜ ਰਾਹੁਲ ਗਾਂਧੀ ਨਾਲ ਮੁਲਾਕਾਤ ਹੋ ਸਕਦੀ ਹੈ, ਇਹ ਆਸ਼ਾ ਕੁਮਾਰੀ ਨੇ ਵੀ ਗੱਲ ਕਹੀ ਹੈ। ਪਰ ਇਸ ਤੋਂ ਪਹਿਲਾਂ ਪ੍ਰਗਟ ਸਿੰਘ ਅੱਜ ਨਵਜੋਤ ਸਿੰਘ ਸਿੱਧੂ ਨੂੰ ਮਿਲ ਰਹੇ ਨੇ। ਪ੍ਰਗਟ ਸਿੰਘ ਨੇ ਇਹ ਗੱਲ ਕਹੀ ਵੀ ਨਵਜੋਤ ਸਿੰਘ ਸਿੱਧੂ ਨਾਲ ਕਹਿੰਦੇ ਮੇਰੀ ਫੋਨ ਤੇ ਗੱਲ ਹੋਈ ਹੈ। ਸੋ ਅੱਜ ਸਵੇਰੇ ਨਵੀਂ ਦਿੱਲੀ 'ਚ ਉਹਨਾਂ ਦੀ ਮੁਲਾਕਾਤ ਹੋਣੀ। ਉਸ ਤੋਂ ਬਾਅਦ ਕਾਂਗਰਸੀ ਲੀਡਰਾਂ ਨਾਲ ਮੁਲਾਕਾਤ ਹੋਣੀ ਹੈ, ਯਾਨੀ ਰਾਹੁਲ ਗਾਂਧੀ ਨਾਲ ਮੁਲਾਕਾਤ ਹੋ ਸਕਦੀ ਹੈ। ਇਸ ਤੋਂ ਬਾਅਦ ਸਪਸ਼ਟ ਹੋਊਗਾ ਕਿ ਨਵਜੋਤ ਸਿੰਘ ਸਿੱਧੂ ਤੇ ਪ੍ਰਗਟ ਸਿੰਘ ਨੇ ਕੀ ਕਰਨਾ ਹੈ। ਔਰ ਜਿਹੜੀ ਇਸ ਵੇਲੇ ਦੀ ਸਿਚੁਏਸ਼ਨ ਤੁਹਾਨੂੰ ਮੈਂ ਦੱਸਾਂ ਵੀ ਰਾਜ ਸਭਾ ਛੱਡੀ ਨਵਜੋਤ ਸਿੰਘ ਸਿੱਧੂ ਨੇ ਕੀ ਕਹਿ ਕੇ ਵੀ ਮੈਂ ਆਪਣੀਆਂ ਜੜ੍ਹਾਂ ਨਹੀਂ ਛੱਡ ਸਕਦਾ, ਮੈਂ ਆਪਣਾ ਵਤਨ ਪੰਜਾਬ ਨਹੀਂ ਛੱਡ ਸਕਦਾ, ਪੰਜਾਬ ਲਈ ਲੜਾਂਗਾ। ਰਾਜ ਸਭਾ ਮੈਂ ਤਾਂ ਛੱਡ ਰਿਹਾ, ਬੀਜੇਪੀ ਜਿਹੜੀ ਆ ਪੰਜਾਬ ਨਾਲ ਧੋਖਾ ਕਰ ਰਹੀ ਹੈ। ਇਹੀ ਗੱਲਾਂ ਕਹੀਆਂ ਸੀ। ਇੱਕ ਦਿਨ ਆਏ ਉਸ ਤੋਂ ਬਾਅਦ ਜਦ ਤੋਂ ਰਾਜ ਸਭਾ ਤੋਂ ਅਸਤੀਫਾ ਦਿੱਤਾ, ਰਾਜ ਸਭਾ ਤੋਂ ਅਸਤੀਫੇ ਦਿੱਤੇ ਨੂੰ 127 ਦਿਨ ਹੋ ਗਏ। ਇੱਕ ਦਿਨ ਆਏ ਆ ਚੰਡੀਗੜ੍ਹ, ਜਿਸ ਦਿਨ ਪ੍ਰੈਸ ਕਾਨਫਰੰਸ ਕੀਤੀ ਹੈ। 127 ਦਿਨਾਂ 'ਚ ਪੰਜਾਬ 'ਚ ਇੱਕ ਦਿਨ ਵੀ ਨਹੀਂ ਆਏ ਜਿਹੜੇ ਕਹਿੰਦੇ ਮੈਂ ਆਪਣੀ ਜੜ੍ਹ ਨਹੀਂ ਛੱਡਣੀ, ਮੈਂ ਆਪਣਾ ਵਤਨ ਪੰਜਾਬ ਨਹੀਂ ਛੱਡਣਾ, ਮੈਂ ਕਿਵੇਂ ਛੱਡਦਾ ਆਪਣਾ ਵਤਨ ਆਪਣੀ ਜੜ੍ਹ। 127 ਦਿਨ ਪਹਿਲਾਂ ਇਹ ਗੱਲ ਕਹੀ ਸੀ ਨਵਜੋਤ ਸਿੰਘ ਸਿੱਧੂ ਨੇ, ਇੱਕ ਵਾਰ ਵੀ ਪੰਜਾਬ ਨਹੀਂ ਆਏ। ਪਿਛਲੀ ਵਾਰ ਨਵੰਬਰ ਮਹੀਨੇ 'ਚ 2014 'ਚ ਲੁਧਿਆਣੇ 'ਚ ਆਏ ਸੀ ਉਹ। ਇਸ ਤੋਂ ਪਹਿਲਾਂ ਉਹ ਜਿਹੜੀ ਨਵੀਂ ਕੁੱਟੀ ਉਹਨਾਂ ਨੇ ਅੰਮ੍ਰਿਤਸਰ ਬਣਾਈ ਸੀ ਆਪਣੀ, 2 ਮਈ 2014 ਨੂੰ ਅੰਮ੍ਰਿਤਸਰ ਆਏ। ਫਿਰ ਜਿਹੜਾ ਬੈਂਸ ਭਰਾਵਾਂ ਨਾਲ ਰਲ ਕੇ ਪ੍ਰਗਟ ਸਿੰਘ ਨਾਲ ਮਿਲ ਕੇ ਆਵਾਜ਼ ਪੰਜਾਬ ਫਰੰਟ ਬਣਾਇਆ, ਉਹਦੀਆਂ ਸਾਰੀਆਂ ਮੀਟਿੰਗਾਂ ਦਿੱਲੀ 'ਚ ਹੋਈਆਂ, ਪੰਜਾਬ 'ਚ ਨਹੀਂ ਹੋਈਆਂ। ਹੁਣ ਜਦੋਂ ਬੈਂਸ ਭਰਾ ਚਲੇ ਗਏ ਆਮ ਆਦਮੀ ਪਾਰਟੀ ਨਾਲ ਤੇ ਦਿੱਲੀ 'ਚ 6 ਮੀਟਿੰਗਾਂ ਕਰਨ ਤੋਂ ਬਾਅਦ ਇਹਨਾਂ ਨਾਲ ਪਹਿਲਾਂ ਮੀਟਿੰਗਾਂ ਕਰਦੇ ਰਹੇ। ਹੁਣ ਉਹ ਬੰਬੇ ਦੇ ਵਿੱਚ ਆਪਣਾ ਜਿਹੜਾ ਸ਼ੋਅ ਹੁੰਦਾ ਕਪਿਲ ਸ਼ਰਮਾ ਵਾਲਾ, ਉਹਦੀ ਸ਼ੂਟਿੰਗ 'ਚ ਬਿਜ਼ੀ ਹੈ। ਅੱਜ ਉਹਨਾਂ ਨੇ ਦਿੱਲੀ 'ਚ ਮੀਟਿੰਗ ਲਈ ਆਉਣਾ ਹੈ। ਰਾਹੁਲ ਗਾਂਧੀ ਨਾਲ ਵੀ ਮੀਟਿੰਗ ਉਹਨਾਂ ਦੀ ਹੋ ਸਕਦੀ ਹੈ ਤੇ ਪ੍ਰਗਟ ਸਿੰਘ ਨਾਲ ਤਾਂ ਹੋਣੀ ਹੈ। ਤੇ ਕਿਹਾ ਇਹ ਜਾ ਰਿਹਾ ਕਿ ਜੇ ਨਵਜੋਤ ਸਿੰਘ ਸਿੱਧੂ ਦਾ ਕੱਖ ਨਾ ਬਣਿਆ ਤੇ ਫਿਰ ਪ੍ਰਗਟ ਸਿੰਘ ਇਕੱਲੇ ਵੀ ਕਾਂਗਰਸ ਪਾਰਟੀ ਜਾ ਸਕਦੇ ਆ। ਪਹਿਲਾਂ ਕੋਸ਼ਿਸ਼ ਹੋਏਗੀ ਕਿ ਨਵਜੋਤ ਸਿੰਘ ਸਿੱਧੂ ਤੇ ਪ੍ਰਗਟ ਸਿੰਘ ਦੋਵੇਂ ਕਾਂਗਰਸ ਪਾਰਟੀ ਨੂੰ ਜੁਆਇਨ ਕਰਨ। ਹੁਣ ਉਹ ਕੀ ਸੌਦੇਬਾਜ਼ੀ ਹੋ ਰਹੀ ਹੈ, ਕੋਈ ਡੀਲ ਪੱਕੀ ਹੋਈ ਹੈ ਜਿਹੜੀ ਰਾਹੁਲ ਗਾਂਧੀ ਨਾਲ ਮੀਟਿੰਗ ਹੈ, ਇਹਦੇ ਬਾਰੇ ਤਾਂ ਹਾਲੇ ਕਿਆਸ ਰਹੀਆਂ, ਪਰ ਕਿਹਾ ਜਾ ਰਿਹਾ ਕੋਈ ਡੀਲ ਹੋ ਗਈ ਹੈ। ਇਸੇ ਕਰਕੇ ਮੈਨੂੰ ਲੱਗਦਾ ਵੀ ਨਵਜੋਤ ਕੌਰ ਸਿੱਧੂ ਵੀ ਨਹੀਂ ਬੋਲ ਰਹੀ। ਪਿਛਲੇ ਲੰਬੇ ਸਮੇਂ ਤੋਂ ਨਵਜੋਤ ਸਿੰਘ ਸਿੱਧੂ ਦੇ ਨਾਲ ਨਵਜੋਤ ਕੌਰ ਸਿੱਧੂ ਵੀ ਮੂੰਹ ਫੱਟ ਰਹੇ, ਬਹੁਤ ਜਲਦੀ ਬੋਲ ਪੈਂਦੇ ਨੇ, ਬਿਨਾਂ ਸੋਚੇ ਸਮਝੇ ਵੀ ਕਈ ਵਾਰੀ ਗੱਲਾਂ ਕਹਿੰਦੇ ਨੇ। ਪਰ ਪਿਛਲੇ ਲੰਬੇ ਸਮੇਂ ਤੋਂ ਨਵਜੋਤ ਕੌਰ ਸਿੱਧੂ ਵੀ ਚੁੱਪ ਹੈ। ਨਵਜੋਤ ਕੌਰ ਸਿੱਧੂ ਦੀ ਚੁੱਪੀ ਇਹ ਦੱਸਦੀ ਹੈ ਵੀ ਸ਼ਾਇਦ ਅੰਦਰ ਖਾਤੇ ਗੱਲ ਜਿਹੜੀ ਹੈ ਸਿਰੇ ਚੜ੍ਹਨ ਵਾਲੀ ਹੈ, ਕਿਉਂਕਿ ਖੁਦ ਨਵਜੋਤ ਕੌਰ ਸਿੱਧੂ ਪਹਿਲਾਂ ਕੈਪਟਨ ਅਮਰਿੰਦਰ ਦੀ ਵੀ ਨੁਕਤਾਚੀਨੀ ਕਰ ਚੁੱਕੇ ਆ, ਨਵਜੋਤ ਸਿੱਧੂ ਵੀ ਕਰ ਚੁੱਕੇ ਆ, ਪਰ ਹੁਣ ਉਹ ਚੁੱਪ ਹੈ
ਕਿਉਂਕਿ ਉਹਨਾਂ ਨੂੰ ਇਲਮ ਹੋ ਗਿਆ ਕਿ ਪੰਜਾਬ ਦੇ ਵਿੱਚ ਜੇ ਕੰਮ ਕਰਨਾ ਤੇ ਕੈਪਟਨ ਅਮਰਿੰਦਰ ਇਸ ਵੇਲੇ ਵੱਡੇ ਲੀਡਰ ਨੇ ਤੇ ਉਹਨਾਂ ਨੂੰ ਬਾਈਪਾਸ ਕਰਕੇ ਨਹੀਂ ਹੋ ਸਕਦਾ। ਸੋ ਚੁੱਪ-ਚਪੀਤੇ ਸ਼ਾਇਦ ਨਵਜੋਤ ਕੌਰ ਸਿੱਧੂ ਦੀ ਟਿਕਟ ਤੇ ਪ੍ਰਗਟ ਸਿੰਘ ਦੀ ਟਿਕਟ ਤੇ ਹਾਂ ਹੋ ਜਾਵੇ ਕਾਂਗਰਸ ਵੱਲੋਂ, ਤੇ ਫਿਰ ਨਵਜੋਤ ਸਿੰਘ ਸਿੱਧੂ ਨੂੰ ਕਿਹਾ ਜਾਵੇ ਵੀ ਚੋਣਾਂ ਤੋਂ ਬਾਅਦ ਤੈਨੂੰ ਲੋਕ ਸਭਾ ਦੀ ਸੀਟ ਦਿੱਤੀ ਜਾਏਗੀ ਕੈਪਟਨ ਅਮਰਿੰਦਰ ਵਾਲੀ ਅੰਮ੍ਰਿਤਸਰ ਵਾਲੀ, ਵੀ ਤੂੰ ਹੁਣ ਚੋਣਾਂ ਪ੍ਰਚਾਰ ਦੇ ਵਿੱਚ ਇੱਕ ਸਟਾਰ ਪ੍ਰਚਾਰਕ ਦੇ ਤੌਰ ਤੇ ਕੰਮ ਕਰ। ਸ਼ਾਇਦ ਇੱਦਾਂ ਦੀਆਂ ਸਿਚੁਏਸ਼ਨਸ ਜਿਹੜੀਆਂ ਆ ਉਹ ਜਾਣੀਆਂ ਜਾਣਗੀਆਂ ਤੇ ਪੋਸੀਬਿਲਿਟੀ ਹੈ ਵੀ ਸ਼ਾਮ ਤੱਕ ਕੋਈ ਖਬਰ ਆ ਜਾਏ ਇਸ ਕਿਸਮ ਦੀ ਕਿ ਨਵਜੋਤ ਸਿੰਘ ਸਿੱਧੂ ਤੇ ਪ੍ਰਗਟ ਸਿੰਘ ਤੇ ਨਵਜੋਤ ਕੌਰ ਸਿੱਧੂ ਇਹਨਾਂ ਦਾ ਕਾਂਗਰਸ ਦੇ ਵਿੱਚ ਆਗਮਨ ਹੋ ਗਿਆ ਜਾਂ ਦਾਖਲਾ ਹੋ ਗਿਆ। ਇਹਦੀ ਤਵੱਕੋ ਕੀਤੀ ਜਾ ਰਹੀ ਹੈ ਤੇ ਜਦੋਂ ਇਹ ਸਾਰਾ ਮਾਮਲਾ ਇਸ ਰੂਪ ਸਾਹਮਣੇ ਆਏਗਾ ਤਾਂ ਅਸੀਂ ਸ਼ਾਇਦ ਵੱਖਰੀਆਂ ਟਿੱਪਣੀਆਂ ਕਰ ਸਕਾਂਗੇ ਇਹਦੇ ਨਾਲ ਕਿੰਨੇ ਕੁ ਲਾਭ ਤੇ ਕਿੰਨੇ ਕੁ ਨੁਕਸਾਨ ਹੋ ਸਕਦੇ ਜੀ। ਹਾਂਜੀ, ਤੇ ਅੱਗੇ ਆਪਾਂ ਇਹ ਤਾਂ ਗੱਲਾਂ ਬਾਤਾਂ ਕਰ ਲਈਆਂ ਆਮ ਆਦਮੀ ਪਾਰਟੀ ਦੀਆਂ, ਨਵਜੋਤ ਸਿੰਘ ਦੀਆਂ ਤੇ ਪ੍ਰਗਟ ਸਿੰਘ ਦੀਆਂ, ਤੇ ਅੱਗੇ ਆਪਾਂ ਆਉਂਦੇ ਹਾਂ ਜੀ ਸ਼੍ਰੋਮਣੀ ਅਕਾਲੀ ਦਲ ਵੱਲ। ਤੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਸੰਕਟ ਆ ਉਹ ਵੀ ਇਸੇ ਤਰ੍ਹਾਂ ਹੀ ਆ ਜੀ, ਉਸ ਦੇ ਵਿੱਚ ਵੀ ਬਗਾਵਤਾਂ ਆ, ਬਹੁਤ ਸਾਰੇ ਲੋਕ ਆ ਜਿਹੜੇ ਇਸ ਨੂੰ ਛੱਡ ਰਹੇ ਆ। ਤੇ ਆਪਾਂ ਸਪੈਸ਼ਲੀ ਸ਼ੁਰੂ ਕਰਦੇ ਹਾਂ ਜੀ ਸਰਵਣ ਸਿੰਘ ਫਲੋਰ ਹੋਣਾ ਤੋਂ, ਜਿਨ੍ਹਾਂ ਨੂੰ ਕਿੰਨਾ ਦੇਰ ਹੋ ਗਈ ਸੀਗੀ, ਦਹਾਕੇ ਬੀਤ ਗਏ ਸੀਗੇ ਕਿ ਉਹਨਾਂ ਦੀ ਆਈਡੀਓਲੋਜੀ ਰਲਦੀ ਸੀਗੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਤੇ ਬੜੇ ਵਫਾਦਾਰ ਸਿਪਾਹੀ ਰਹੇ ਆ, ਤੇ ਉਹ ਵੀ ਕੀ ਕਾਰਨ ਹੋ ਸਕਦੇ ਕਿ ਉਹ ਵੀ ਛੱਡ ਕੇ ਚਲੇ ਗਏ? ਦੇਖੋ, ਬਿਲਕੁਲ ਤਾਜ਼ਾ ਖਬਰ ਤਾਂ ਇਹ ਹੈ ਜਿਹੜੀ ਤੁਸੀਂ ਖਬਰਾਂ ਦੇ ਬੁਲੇਟਿਨ 'ਚ ਵੀ ਸੁਣੀ ਹੈ ਕਿ ਬਾਘਾ ਪੁਰਾਣਾ ਤੋਂ ਅਕਾਲੀ MLA ਜਿਹੜੇ ਮਹੇਸ਼ਿੰਦਰ ਸਿੰਘ ਉਹਨਾਂ ਨੇ ਰਿਜ਼ਾਈਨ ਕੀਤਾ ਹੈ। ਰਿਜ਼ਾਈਨ ਇਹੀ ਹੈ ਕਾਰਨ ਉਹਦਾ ਵੀ ਪਹਿਲਾਂ ਤਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਹੜੇ ਆ ਉਹਨਾਂ ਨੇ ਚੰਡੀਗੜ੍ਹ 'ਚ ਬੁਲਾਇਆ ਤੇ ਉਹ ਕਿਹਾ ਵੀ ਇਸ ਵਾਰ ਤੁਹਾਨੂੰ ਟਿਕਟ ਨਹੀਂ ਦੇਣੀ। ਫਿਰ ਇੱਕ ਪੁਲਿਸ ਅਫਸਰ ਆਇਆ ਤੇ ਕਿਹਾ ਵੀ ਪਾਰਟੀ ਦੇ ਜੇ ਤੁਸੀਂ ਉਲਟ ਚੱਲੇ ਤਾਂ ਤੁਹਾਡੇ ਤੇ ਗੈਂਗਸਟਰਾਂ ਨਾਲ ਸੰਬੰਧਾਂ ਦੇ ਦੋਸ਼ ਲਾ ਕੇ ਤੁਹਾਨੂੰ ਇੱਕ ਕੇਸ ਫਸਾ ਦਾਂਗੇ। ਉਹ ਕਹਿੰਦੇ ਇਹ ਤੋਂ ਦੁਖੀ ਹੋ ਕੇ ਮੈਂ ਰਿਜ਼ਾਈਨ ਕਰ ਰਿਹਾ। ਇੱਕ ਤਾਂ ਮੈਨੂੰ ਟਿਕਟ ਨਹੀਂ ਦੇ ਰਹੇ, ਦੂਜਾ ਮੈਨੂੰ ਧਮਕੀਆਂ ਦਵਾਈਆਂ ਜਾ ਰਹੀਆਂ ਪੁਲਿਸ ਤੋਂ ਵੀ ਤੇ ਤੇਰੇ ਤੇ ਕੇਸ ਪਾਵਾਂਗੇ ਵੀ ਗੈਂਗਸਟਰਾਂ ਦੇ ਨਾਲ ਤੂੰ ਰਲਿਆ ਹੋਇਆ। ਤੇ ਜਦੋਂ ਇਹ ਸਾਰੀ ਗੱਲਬਾਤ ਹੋ ਰਹੀ ਸੀ ਤੇ ਰਾਮਪੁਰਾ ਫੂਲ ਦਾ SHO ਹੈ ਕਮੋਹਨ ਲਾਲ, ਉਹਦਾ ਬਿਆਨ ਆ ਗਿਆ। ਉਹ ਕਹਿੰਦਾ ਵੀ ਮੈਂ ਇੱਕ ਵਾਰ ਉਹਨਾਂ ਨਾਲ ਬੈਠ ਕੇ ਚਾਹ ਪੀਤੀ ਸੀ, ਮੈਂ ਕੋਈ ਧਮਕੀ ਨਹੀਂ ਦਿੱਤੀ। ਯਾਨੀ ਕੁਝ ਗੱਲਾਂ ਇਸ ਤਰ੍ਹਾਂ ਦੀਆਂ ਨਿਕਲ ਰਹੀਆਂ ਵੀ ਅਕਾਲੀ ਦਲ 'ਚ ਜਿਹੜੇ ਲੋਕ ਜਿਹਨਾਂ ਨੂੰ ਟਿਕਟਾਂ ਨਹੀਂ ਮਿਲਦਾ ਉਹਨਾਂ ਨੂੰ ਤੇ ਨਾਲ ਧਮਕਾਇਆ ਵੀ ਜਾ ਰਿਹਾ ਵੀ ਜੇ ਤੁਸੀਂ ਪਾਰਟੀ ਦੇ ਉਲਟ ਚੱਲੇ ਤੇ ਤੁਹਾਡੇ ਤੇ ਕੇਸ ਵੀ ਪਾਏ ਜਾ ਸਕਦੇ ਆ। ਇਸ ਘਟਨਾ ਤੋਂ ਤਾਂ ਇਹ ਸਾਹਮਣੇ ਆਈ ਗੱਲ। ਇਸ ਤੋਂ ਪਹਿਲਾਂ ਸਿੰਘ ਫਲੋਰ ਦਾ ਰਿਜ਼ਾਈਨ, ਅਵਿਨਾਸ਼ ਚੰਦਰ ਦਾ ਰਿਜ਼ਾਈਨ, ਅਵਿਨਾਸ਼ ਚੰਦਰ ਦਾ ਕਾਂਗਰਸ ਜੁਆਇਨ ਕਰਨਾ, ਸਰਵਣ ਸਿੰਘ ਫਲੋਰ ਦਾ ਕਾਂਗਰਸ ਜੁਆਇਨ ਕਰਨਾ। ਇਹਦੇ ਤੇ ਜਦੋਂ ਆਪਾਂ ਟਿੱਪਣੀ ਕਰਦੇ ਹਾਂ ਤੇ ਸਰਵਣ ਸਿੰਘ ਫਲੋਰ ਦੇ ਹਵਾਲੇ ਨਾਲ ਸ਼ਾਇਦ ਗੱਲ ਬਿਹਤਰ ਹੋ ਸਕਦੀ ਹੈ। ਬਾਕੀ ਗੱਲਾਂ ਛੱਡ ਕੇ ਇਸ ਗੱਲ ਨੂੰ ਮੰਨਦੇ ਹੋਏ ਵੀ ਅੱਜ ਦੇਸ਼ ਦੀ ਸਿਆਸਤ ਦੇ ਵਿੱਚ ਕਿਸੇ ਕਿਸਮ ਦਾ ਵੀ ਵਿਚਾਰਧਾਰਕ ਅਨੁਸ਼ਾਸਨ ਨਹੀਂ ਹੈ। ਵਿਚਾਰਧਾਰਕ ਅਨੁਸ਼ਾਸਨ ਉਦੋਂ ਬਣਦਾ ਹੁੰਦਾ, ਆਈਡੀਓਲੋਜੀਕਲੀ ਡਿਸਪਲਿਨ ਕਦੋਂ ਹੁੰਦਾ, ਜਦੋਂ ਪਾਰਟੀ ਦੇ ਕੋਲ ਆਈਡੀਓਲੋਜੀ ਹੋਵੇ। ਜੇ ਪਾਰਟੀਆਂ ਦੇ ਕੋਲ ਆਈਡੀਓਲੋਜੀ ਹੈ ਨਹੀਂ, ਸਿਰਫ ਕੁਰਸੀ ਇੱਕੋ ਇੱਕ ਕਹਿ ਲਓ ਵੀ ਮੁੱਦਾ ਰਹਿ ਗਿਆ ਵੀ ਸੱਤਾ ਹਾਸਲ ਕਰਨੀ ਹੈ, ਆਈਡੀਓਲੋਜੀ ਹੈ ਨਹੀਂ, ਫਿਰ ਆਈਡੀਓਲੋਜੀਕਲ ਡਿਸਪਲਿਨ ਕਿੱਥੋਂ ਆਏਗਾ, ਵਿਚਾਰਧਾਰਕ ਅਨੁਸ਼ਾਸਨ ਕਿੱਥੋਂ ਆਏਗਾ? ਸੋ ਇੱਕ ਗੱਲ ਤਾਂ ਸਰਵਣ ਸਿੰਘ ਫਲੋਰ, ਅਵਿਨਾਸ਼ ਚੰਦਰ ਜਾਂ ਬਾਕੀ ਜਿੰਨੇ ਵੀ ਆਇਆ ਰਾਮ ਗੈਰ ਰਾਮ ਦੀ ਸਿਆਸਤ ਚੱਲ ਰਹੀ ਹੈ ਉਹਨੇ ਇਹ ਗੱਲ ਸਾਬਤ ਕਰ ਦਿੱਤੀ ਹੈ ਵੀ ਅੱਜ ਕਿਸੇ ਵੀ ਪਾਰਟੀ ਦੇ ਕੋਲ, ਵੱਡੀਆਂ ਜਿਹੜੀਆਂ ਖਾਸ ਤੌਰ ਤੇ ਮੁੱਖ ਧਾਰਾ ਦੀਆਂ ਪਾਰਟੀਆਂ, ਉਹਨਾਂ ਦੇ ਕੋਲ ਵਿਚਾਰਧਾਰਾ ਨਹੀਂ ਰਹੀ। ਉਹਨਾਂ ਕੋਲ ਸਿਰਫ ਇੱਕ ਲਾਲਸਾ ਹੈ ਕਿ ਕਿਵੇਂ ਵੀ ਹੋਵੇ ਕੁਰਸੀ ਹਾਸਲ ਕਰਨੀ ਹੈ, ਸੱਤਾ ਹਾਸਲ ਕਰਨੀ ਹੈ। ਇਸੇ ਕਰਕੇ ਆਉਣ ਜਾਣ ਜਿਹੜਾ ਹੈ ਵੱਖ-ਵੱਖ ਪਾਰਟੀਆਂ 'ਚ ਲੱਗਾ, ਇਹਦੇ ਟਿਕਟ ਨਹੀਂ ਮਿਲਦੀ ਦੂਜੇ ਪਾਸੇ ਚੱਲ ਜਾਂਦੇ ਆ। ਪਰ ਜੇ ਤੁਸੀਂ ਸਰਵਣ ਸਿੰਘ ਫਲੋਰ ਦਾ ਜ਼ਿਕਰ ਕਰਦੇ ਆ ਤੇ ਫਿਰ ਇੱਕ ਗੱਲ ਕਹਿਣੀ ਪੈਂਦੀ ਹੈ, ਕਿਉਂਕਿ ਸਰਵਣ ਸਿੰਘ ਫਲੋਰ ਨੂੰ ਨਿੱਜੀ ਤੌਰ ਤੇ ਵੀ ਮੈਂ ਜਾਣਦਾ ਤੇ ਸਾਡੇ ਹਲਕੇ ਤੋਂ ਉਹ 5 ਵਾਰ MLA ਬਣੇ। ਪਿਛਲੀ ਵਾਰ ਉਹਨਾਂ ਦੀ ਸੀਟ ਹੀ ਬਦਲ ਦਿੱਤੀ ਗਈ, ਕਹਿੰਦੇ ਤੁਸੀਂ ਕਰਤਾਰਪੁਰ ਸਾਹਿਬ ਤੋਂ ਲੜੋ ਜਾ ਕੇ, ਤੇ ਫਲੋਰ ਵਾਲੀ ਸੀਟ ਅਵਿਨਾਸ਼ ਚੰਦਰ ਨੂੰ ਦੇ ਦਿੱਤੀ। ਹੁਣ ਦੋਨਾਂ ਨੂੰ ਟਿਕਟ ਨਹੀਂ ਦਿੱਤੀ। ਅੱਛਾ, ਸਰਵਣ ਸਿੰਘ ਫਲੋਰ ਦਾ ਦਾਅਵਾ ਵੀ ਮੈਨੂੰ ਪਿਛਲੀ ਵਾਰੀ ਵੀ ਏਦਾਂ ਤੰਗ ਪਰੇਸ਼ਾਨ ਕੀਤਾ ਗਿਆ, ਮੇਰੀ ਟਿਕਟ ਬਦਲਤੀ ਤੇ ਉਹਦੇ ਬਾਵਜੂਦ ਵੀ ਮੈਂ ਜਿੱਤਿਆ। ਨਾਲ ਹੀ ਦਾਅਵਾ ਕੀਤਾ ਸਰਵਣ ਸਿੰਘ ਫਲੋਰ ਨੇ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਮੈਂ ਇੱਕੋ ਇੱਕ ਏਦਾਂ ਦਾ MLA ਰਿਹਾ ਅਕਾਲੀਆਂ ਦਾ ਜਿਹੜਾ ਲਗਾਤਾਰ 6 ਵਾਰੀ ਜਿੱਤਿਆ, ਸਭ ਤੋਂ ਵੱਧ ਵਾਰ ਜਿੱਤਿਆ ਤੇ ਇੱਕ ਸਿਪਾਹੀ ਵਾਂਗ ਕੰਮ ਕੀਤਾ। ਫਿਰ ਅੱਜ ਜਦੋਂ ਟਿਕਟ ਨਹੀਂ ਮਿਲੀ ਤਾਂ ਫਿਰ ਨਾਰਾਜ਼ ਹੋ ਕੇ ਜਾਣ ਦੀ ਕੀ ਤੁੱਕ ਹੈ? ਤਾਂ ਉਹਦਾ ਇੱਕ ਕਾਰਨ ਤਾਂ ਇਹ ਹੈ ਵੀ ਵਿਚਾਰਧਾਰਾ ਪਾਰਟੀ ਕੋਲ ਨਹੀਂ ਰਹੀ। ਜਿਸ ਵਿਚਾਰਧਾਰਾ ਲਈ ਸ਼ਾਇਦ ਸਰਵਣ ਸਿੰਘ ਫਲੋਰ ਆਏ ਸੀ ਉਹ ਵਿਚਾਰਧਾਰਾ ਹੁਣ ਖਤਮ ਹੋ ਚੁੱਕੀ ਹੈ। ਦੂਜੀ ਕਾਰਨ ਟਿਕਟ ਨਾ ਮਿਲਣਾ। ਪਰ ਸਾਡਾ ਸਵਾਲ ਇਹ ਹੈ ਵੀ ਜਦੋਂ ਉਹਨਾਂ ਤੋਂ ਅਸਤੀਫਾ ਦਵਾਇਆ ਗਿਆ ਸੀ, ਮੰਤਰੀ ਦੇ ਤੌਰ ਦੇ ਉੱਤੇ ਸੀਗੇ, ਜਦੋਂ ਕੈਬਨਿਟ ਮਿਨਿਸਟਰ ਸੀਗੇ ਪੰਜਾਬ ਦੇ, ਤੇ ਜਦੋਂ ਉਹਨਾਂ ਦੇ ਬੇਟੀ ਦਾ ਨਾਮ ਬੋਲਿਆ ਵੀ ਜਿਹੜੇ ਡਰੱਗ ਡੀਲਰ ਹੈਗੇ ਆ, ਜਿਹੜੇ ਕੁਝ ਲੋਕ ਇਹ ਕੰਮ ਕਰਦੇ, ਉਹਦਾ ਚ ਡਾਇਰੀਆਂ ਚ ਗਾਬਾ ਜਿਹੜਾ ਇੱਕ ਕਾਰੋਬਾਰੀ ਹੈਗਾ ਹੀਰਾ ਲਾਲ ਗਾਬਾ ਇੱਥੇ ਦਾ ਗੁਰਾਇਆ ਦਾ, ਉਹਦੀ ਡਾਇਰੀ ਚ ਇਹਦੇ ਬੇਟੇ ਦਾ ਨਾਮ ਬੋਲਿਆ ਤੇ ਉਦੋਂ ਇਹ ਗੱਲ ਸਾਰੇ ਪੰਜਾਬ 'ਚ ਸੀ ਕਿ ਡਰੱਗ ਡੀਲਰ ਜਿਹੜੇ ਹੈ ਉਹਨਾਂ ਦੇ ਰਿਸ਼ਤੇ ਜਾਂ ਜਗਦੀਸ਼ ਭੋਲੇ ਵਰਗੇ ਬੰਦੇ ਨੇ ਵੀ ਨਾਂ ਲਿਆ ਹੋਇਆ ਸੀ
ਵਿਕਰਮਜੀਤ ਸਿੰਘ ਮਜੀਠੀਆ ਦਾ, ਤੇ ਉਦੋਂ ਸਭ ਤੋਂ ਜ਼ਿਆਦਾ ਚਰਚਾ ਵਿਕਰਮ ਸਿੰਘ ਮਜੀਠੀਆ ਦੀ ਸੀ, ਅੱਜ ਵੀ ਹੈ। ਪਰ ਵਿਕਰਮ ਸਿੰਘ ਮਜੀਠੀਆ ਤੋਂ ਰਿਜ਼ਾਈਨ ਨਹੀਂ ਲਿਆ ਗਿਆ, ਜਦਕਿ ਸਾਰੀਆਂ ਪੋਲੀਟੀਕਲ ਪਾਰਟੀਆਂ, ਵਿਰੋਧੀ ਪਾਰਟੀਆਂ ਇਹ ਜ਼ੋਰ ਪਾ ਰਹੀਆਂ ਸੀ ਕਿ ਵਿਕਰਮ ਸਿੰਘ ਮਜੀਠੀਆ ਤੋਂ ਰਿਜ਼ਾਈਨ ਲਓ। ਉਹਨਾਂ ਤੋਂ ਰਿਜ਼ਾਈਨ ਲੈਣ ਦੀ ਥਾਂ ਦੇ ਉੱਤੇ ਸਰਵਣ ਸਿੰਘ ਫਲੌਰ ਦੇ ਬੇਟੇ ਦਾ ਨਾਂ ਆਇਆ ਤੇ ਉਹ ਸਾਬਤ ਵੀ ਨਹੀਂ ਹੋਇਆ ਹਾਲੇ ਤੇ ਉਹਦੇ ਬਹਾਨੇ ਸਰਵਣ ਸਿੰਘ ਫਲੌਰ ਤੋਂ ਅਸਤੀਫਾ ਲੈ ਲਿਆ ਗਿਆ। ਸਾਡਾ ਸਵਾਲ ਇਹ ਹੈ ਕਿ ਸਰਵਣ ਸਿੰਘ ਫਲੌਰ ਨੇ ਉਦੋਂ ਜਦੋਂ ਉਹਨਾਂ ਨਾਲ ਬੇਇਨਸਾਫੀ ਹੋਈ ਉਦੋਂ ਇਹ ਆਵਾਜ਼ ਕਿਉਂ ਨਹੀਂ ਉਠਾਈ? ਜੇ ਉਦੋਂ ਉਹ ਆਵਾਜ਼ ਉਠਾਉਂਦੇ ਸ਼ਾਇਦ ਅੱਜ ਤੱਕ ਉਹ ਸਟੈਬਲਿਸ਼ ਹੋ ਗਏ ਹੁੰਦੇ। ਜੇ ਕਾਂਗਰਸ 'ਚ ਵੀ ਜਾਣਾ ਸੀ ਉਹਨਾਂ ਨੇ ਤਾਂ ਉਹ ਇੱਕ ਪੂਰੀ ਤਰ੍ਹਾਂ ਸਥਾਪਿਤ ਹੋ ਚੁੱਕੇ ਹੁੰਦੇ ਕਾਂਗਰਸ ਪਾਰਟੀ ਦੇ ਅੰਦਰ ਵੀ, ਤੇ ਉਹਨਾਂ ਦਾ ਇੱਕ ਸੇਫ ਫੇਅਰ ਤੋਂ ਬਣੀ ਹੁੰਦੀ। ਅੱਜ ਜਦੋਂ ਟਿਕਟ ਨਹੀਂ ਮਿਲੀ ਉਦੋਂ ਨਾਰਾਜ਼ਗੀ ਜਿਤਾ ਕੇ ਕਾਂਗਰਸ ਨੂੰ ਜੁਆਇਨ ਕਰ ਦੇਣਾ, ਇਹ ਸ਼ਾਇਦ ਉਹਨਾਂ ਦੀ ਟਾਈਮਿੰਗ ਰੌਂਗ ਹੋ ਗਈ ਹੈ। ਸਰਵਣ ਸਿੰਘ ਫਲੌਰ ਨੂੰ ਜਦੋਂ ਉਹਨਾਂ ਦੇ ਨਾਲ ਬੇਇਨਸਾਫੀ ਹੋਈ ਸੀ ਪਾਰਟੀ ਦੇ ਅੰਦਰ, ਜਦੋਂ ਉਹਨਾਂ ਤੋਂ ਧੱਕੇ ਨਾਲ ਰਿਜ਼ਾਈਨ ਲਿਆ ਗਿਆ, ਉਦੋਂ ਚੁੱਪ ਨਹੀਂ ਸੀ ਰਹਿਣਾ ਚਾਹੀਦਾ। ਜੇ ਉਹਨਾਂ ਨੇ ਜਾਣੇ ਸੀ, ਉਹਨਾਂ ਨੂੰ ਹਾਲਾਤ ਦਿਖਾਈ ਦੇ ਰਹੇ ਸੀ, ਤਾਂ ਉਹਨਾਂ ਨੂੰ ਉਦੋਂ ਹੀ ਬੋਲਣਾ ਚਾਹੀਦਾ ਸੀ। ਹੁਣ ਵੀ ਮੈਂ ਕਹਿੰਦਾ ਵੀ ਪਾਰਟੀਆਂ ਦੇ ਅੰਦਰ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਅਨਫਿਟ ਫੀਲ ਕਰਦੇ ਹੋ ਤੇ ਤੁਹਾਨੂੰ ਛੱਡ ਦੇਣਾ ਚਾਹੀਦਾ। ਉਦੋਂ ਛੱਡੋ ਜਦੋਂ ਤੁਹਾਨੂੰ ਜਿੱਦਾਂ ਤੁਸੀਂ ਚਾਹੁੰਦੇ ਆ, ਟਿਕਟ ਨਹੀਂ ਮਿਲਦੀ, ਕੋਈ ਰੁਤਬਾ ਨਹੀਂ ਮਿਲਦਾ, ਕੋਈ ਡਾਇਰੈਕਟਰੀ ਨਹੀਂ ਮਿਲਦੀ, ਕੋਈ ਕੌਂਸਲਰੀ ਨਹੀਂ ਮਿਲਦੀ, ਉਦੋਂ ਛੱਡ ਕੇ ਜਾਓ ਤਾਂ ਫਿਰ ਤੁਹਾਡਾ ਰੁਤਬਾ ਘੱਟਦਾ ਵੱਧਦਾ ਨਹੀਂ ਜੀ। ਜੀ ਤੇ ਅੱਗੇ ਆਪਾਂ ਆਉਂਦੇ ਹਾਂ ਜੀ ਹੁਣ ਕਾਂਗਰਸ ਤੇ, ਕਿ ਕਾਂਗਰਸ ਦੇ ਵਿੱਚ ਵੀ ਸਭ ਕੁਝ ਠੀਕ ਨਹੀਂ, ਉੱਥੇ ਦਾ ਜਿਹੜਾ ਕਾਟੋ ਕਲੇਸ਼ ਆ ਅੰਦਰਲਾ ਉਹ ਵੀ ਕਿਸੇ ਤੋਂ ਛਿਪਿਆ ਹੋਇਆ ਨਹੀਂ। ਜਿਸ ਤਰ੍ਹਾਂ ਅਮਰਿੰਦਰ ਸਿੰਘ ਨੇ ਬਿਆਨ ਵੀ ਦਿੱਤਾ ਕਿ ਮੈਨੂੰ ਕੋਈ ਨਸੀਹਤਾਂ ਨਾ ਦੇਵੇ, ਤੇ ਉਹਨਾਂ ਦੀ ਸੂਚੀ ਵੀ ਲੇਟ ਆ, ਤੇ ਜਦੋਂ ਸੂਚੀ ਆਈ ਤੇ ਉਦੋਂ ਵੀ ਬੜਾ ਕੁਝ ਹੋਵੇਗਾ। ਦੇਖੋ ਸਾਰੀਆਂ ਪਾਰਟੀਆਂ ਸੰਕਟ ਇਸੇ ਕਰਕੇ ਹੈ, ਜਿਹੜਾ ਇੱਕ ਮੈਂ ਲਫ਼ਜ਼ ਵਰਤਿਆ ਅੱਜ ਵੀ ਕਿਸੇ ਵੀ ਪਾਰਟੀ ਦੇ ਵਿੱਚ ਕਿਸੇ ਕਿਸਮ ਦਾ ਵਿਚਾਰਧਾਰਕ ਅਨੁਸ਼ਾਸਨ ਨਹੀਂ ਹੈ। ਵਿਚਾਰਧਾਰਾ ਹੀ ਹੈ ਨਹੀਂ ਤੇ ਵਿਚਾਰਧਾਰਕ ਅਨੁਸ਼ਾਸਨ ਕਿੱਥੋਂ ਹੋਏਗਾ? ਇਸੇ ਕਰਕੇ ਕਿਉਂਕਿ ਅਨੁਸ਼ਾਸਨ ਨਹੀਂ ਹੈ, ਖਾਸ ਤੌਰ ਤੇ ਆਈਡੀਓਲੋਜੀਕਲ ਜਿਹੜਾ ਡਿਸਿਪਲਿਨ ਨਹੀਂ ਹੈ, ਇਸ ਕਰਕੇ ਪਾਰਟੀਆਂ ਦੀਆਂ ਟਿਕਟਾਂ ਤੇ ਰੌਲਾ ਪੈਂਦਾ। ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੇ ਸੰਕਟ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੇ ਹੈ। ਸਭ ਤੋਂ ਜ਼ਿਆਦਾ ਟਿਕਟਾਂ ਦੀ ਵੰਡ ਦੇ ਮਾਮਲੇ ਦੇ ਵਿੱਚ ਕਾਂਗਰਸ ਪਾਰਟੀ 'ਚ ਸੰਕਟ ਹੈ। ਪਿਛਲੀ ਵਾਰੀ ਵੀ ਕਾਂਗਰਸ ਪਾਰਟੀ ਦੀ ਹਾਰ ਦਾ ਇੱਕ ਵੱਡਾ ਕਾਰਨ ਰਿਹਾ ਕਿ ਸਭ ਤੋਂ ਲੇਟ ਟਿਕਟਾਂ ਅਨਾਊਂਸ ਕੀਤੀਆਂ ਗਈਆਂ। ਜਦੋਂ ਟਿਕਟਾਂ ਅਨਾਊਂਸ ਕੀਤੀਆਂ ਗਈਆਂ ਉਦੋਂ ਤੱਕ ਅਕਾਲੀ ਦਲ ਬੀਜੇਪੀ ਦੇ ਉਮੀਦਵਾਰ ਇੱਕ ਗੇੜਾ ਆਪੋ ਆਪਣੀ ਅਸੈਂਬਲੀ ਦੇ ਸਾਰੇ ਪਿੰਡਾਂ ਦਾ ਲਾ ਚੁੱਕੇ ਸੀ। ਹੁਣ ਐਤਕਾਂ ਵੀ ਬਹੁਤ ਲੇਟ ਹੋ ਰਹੀਆਂ ਟਿਕਟਾਂ। ਹੁਣ ਲੱਗਦਾ ਇਹ ਹੈ ਕਿ ਮਹੀਨਾ ਖੰਡ ਹੋਰ ਲੱਗ ਜਾਣਾ ਹੈ। ਫਿਰ ਦਲਿਤ ਜਿਹੜੀਆਂ ਸੀਟਾਂ ਰਿਜ਼ਰਵੇਸ਼ਨ ਵਾਲੀਆਂ ਸੀਟਾਂ 34 ਉਹਦੇ ਤੇ ਵੀ ਖਬਰਾਂ ਆ ਰਹੀਆਂ ਕਿ ਫੇਰ ਬਦਲ ਹੋ ਸਕਦੇ ਆ ਤੇ ਬਹੁਤ ਰੌਲੇ ਰੱਪੇ ਪੈਣ ਦੀ ਸੰਭਾਵਨਾ ਹੈ। ਇਹਦਾ ਇੱਕ ਕਹਿ ਲਓ ਵੀ ਪ੍ਰਤੱਖ ਪ੍ਰਮਾਣ ਇਹ ਆਇਆ ਵੀ ਜਿਹੜੇ ਅਕਾਲੀ ਦਲ ਚੋਂ ਜਾਂ ਬਾਕੀ ਪਾਰਟੀਆਂ ਚੋਂ ਆ ਰਹੇ ਨੇ ਲੀਡਰ ਕਾਂਗਰਸ 'ਚ, ਉਹਦੇ ਖਿਲਾਫ ਇੱਕ ਵਾਰ ਨਹੀਂ, ਦੋ ਵਾਰੀ ਨਹੀਂ, ਤਿੰਨ ਵਾਰ ਪ੍ਰਤਾਪ ਸਿੰਘ ਬਾਜਵਾ ਨੇ ਬਿਆਨ ਦੇ ਦਿੱਤਾ ਕਿ ਪਾਰਟੀ ਨੂੰ ਜਿਹੜੇ ਅਕਾਲੀਆਂ ਤੋਂ ਲੀਡਰ ਆ ਰਹੇ ਉਹਨਾਂ ਨੂੰ ਟਿਕਟਾਂ ਨਹੀਂ ਦੇਣੀਆਂ ਚਾਹੀਦੀਆਂ। ਜਿਹੜੇ ਪੁਰਾਣੇ ਕਾਬਲ ਤੇ ਟਕਸਾਲੀ ਕਾਂਗਰਸੀ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾਣ। ਦੋ ਵਾਰੀ ਤਾਂ ਚੁੱਪ ਰਹੇ ਕੈਪਟਨ ਅਮਰਿੰਦਰ। ਕੱਲ ਉਹਨਾਂ ਦਾ ਬਿਆਨ ਆ ਗਿਆ, ਕੈਪਟਨ ਅਮਰਿੰਦਰ ਨੇ ਕਿਹਾ ਵੀ ਇਸ ਗੱਲ ਨੂੰ ਯਾਦ ਕਰਨਾ ਚਾਹੀਦਾ ਹੈ ਲੋਕ ਸਭਾ ਚੋਣਾਂ ਦੇ ਵਿੱਚ ਮਨਪ੍ਰੀਤ ਬਾਦਲ ਨੂੰ ਟਿਕਟ ਕਿਹਨੇ ਦਿੱਤੀ ਸੀ, ਕਿਉਂਕਿ ਉਦੋਂ ਪ੍ਰਤਾਪ ਸਿੰਘ ਬਾਜਵਾ ਪੰਜਾਬ ਦੇ ਪ੍ਰਧਾਨ ਸੀ। ਵੀ ਮਨਪ੍ਰੀਤ ਬਾਦਲ ਨੂੰ ਜਾਂ ਇੱਕ ਦੋ MLA ਦਾ ਨਾਮ ਵੀ ਉਹਨਾਂ ਲਿਆ ਵੀ ਉਹਨੂੰ ਟਿਕਟ ਕਿਹਨੇ ਦਿੱਤੀ ਜਿਹੜੇ ਦੂਜੀਆਂ ਪਾਰਟੀਆਂ ਚੋਂ ਆਏ ਸੀ। ਤੇ ਨਾਲ ਉਹਨੇ ਕਿਹਾ ਕਿ ਸਾਨੂੰ ਨਸੀਹਤਾਂ ਨਾ ਦਿੱਤੀਆਂ ਜਾਣ, ਪਾਰਟੀ ਦਾ ਟਿਕਟਾਂ ਦੇਣ ਦਾ ਫੈਸਲਾ, ਅਸੀਂ ਸਿਫਾਰਸ਼ਾਂ ਕਰਨੀਆਂ, ਸਿਫਾਰਸ਼ਾਂ ਤਿਆਰ ਹੈ। ਉਹ ਜਿਹੜੀ ਕਮੇਟੀ ਬਣਾਈ ਸੀ ਉਹਦੀ ਮੀਟਿੰਗ ਹੋ ਗਈ ਹੈ ਤੇ ਉਹ ਸਿਫਾਰਸ਼ਾਂ ਜਿਹੜੀਆਂ ਕਰਕੇ ਆਖਿਰਕਾਰ ਸਕਰੀਨਿੰਗ ਕਰਕੇ ਸੋਨੀਆ ਗਾਂਧੀ ਕੋ ਦੋ ਨਾਂ ਇੱਕ ਹਲਕੇ ਤੋਂ ਜਾਣੇ ਆ ਤੇ ਆਖਰੀ ਫੈਸਲਾ ਵੀ ਸੋਨੀਆ ਗਾਂਧੀ ਨੇ ਕਰਨਾ ਤੇ ਸਾਨੂੰ ਕੋਈ ਨਸੀਹਤਾਂ ਨਾ ਦਿੱਤੀਆਂ ਜਾਣ। ਸੋ ਪਰ ਪਾਰਟੀ ਦੇ ਅੰਦਰ ਬਗਾਵਤ ਦਾ ਮਾਹੌਲ ਬਣ ਸਕਦਾ ਹੈ। ਸ਼ਮਸ਼ੇਰ ਸਿੰਘ ਦੂਲੋ ਨੇ ਵੀ ਇਸ ਗੱਲ ਤੇ ਜ਼ੋਰ ਦਿੱਤਾ ਸੀ ਵੀ ਤੁਸੀਂ ਬਾਹਰਲਿਆਂ ਨੂੰ ਟਿਕਟਾਂ ਨਾ ਦਿਓ। ਤੇ ਸ਼ਮਸ਼ੇਰ ਸਿੰਘ ਦੂਲੋ ਦਾ ਇੱਕ ਦਲਿਤ ਧੜਾ ਵੱਖਰਾ ਵੀ ਹੈ ਤੇ ਦਲਿਤ ਸੀਟਾਂ ਦੇ ਉੱਤੇ ਵੀ ਦਿੱਕਤ ਦੀ ਸਿਚੁਏਸ਼ਨ ਬਣਦੀ ਦਿਖਾਈ ਦੇ ਰਹੀ ਹੈ। ਜਦੋਂ ਅਦਲਾ ਬਦਲੀ ਕੀਤੀ ਜਾਏਗੀ ਤੇ ਫਿਰ ਉੱਥੋਂ ਵੀ ਵਿਰੋਧ ਜਿਹੜੇ ਸਾਡੇ ਸਾਹਮਣੇ ਆ ਸਕਦੇ ਆ ਤੇ ਬਾਹਰੋਂ ਜਿਹੜੇ ਲੋਕ ਆ ਰਹੇ ਉਹਨੂੰ ਐਡਜਸਟ ਕਿੱਦਾਂ ਕਰਨਾ, ਇਹ ਵੀ ਕੈਪਟਨ ਅਮਰਿੰਦਰ ਦੇ ਸਾਹਮਣੇ ਇੱਕ ਵੱਡੀ ਚੁਣੌਤੀ ਹੈ। ਸੋ ਟਿਕਟਾਂ ਦੀ ਵੰਡ ਇੱਕ ਤਾਂ ਲੇਟ ਹੋ ਰਹੀ ਹੈ, ਇਸ ਕਰਕੇ ਕਾਂਗਰਸ ਮੁਸ਼ਕਲ 'ਚ ਪਏਗੀ। ਦੂਜਾ, ਟਿਕਟਾਂ ਅਨਾਊਂਸ ਹੋਣ ਤੋਂ ਬਾਅਦ ਕਾਫੀ ਸਾਰੇ ਹਲਕਿਆਂ 'ਚ ਬਗਾਵਤ ਦੇ ਸੀਨ ਵੀ ਦਿਖਾਈ ਦੇਣਗੇ। ਸੋ ਲਗਭਗ ਸਾਰੀਆਂ ਪਾਰਟੀਆਂ 'ਚ ਇਸ ਤਰ੍ਹਾਂ ਦੀ ਸਥਿਤੀ ਹੈ, ਪਰ ਕਾਂਗਰਸ ਇਸ ਰੋਗ ਦੀ ਜ਼ਿਆਦਾ ਮਰੀਜ਼ ਹੈ। ਜਿਹੜਾ ਨੁਕਸਾਨ ਪਿਛਲੀ ਵਾਰ ਵੀ ਕਾਂਗਰਸ ਨੂੰ ਹੋਇਆ, ਐਤਕੀ ਵੀ ਪੂਰੀ ਸੰਭਾਵਨਾ ਜੀ। ਜੀ ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਨੋਟਬੰਦੀ ਦੀ, ਜਿਹੜੀ ਕਈ ਦਿਨਾਂ ਤੋਂ ਹਾਹਾਕਾਰ ਮਚੀ ਪਈ ਆ ਤੇ ਬਹੁਤ ਸਾਰੀਆਂ ਜਿਹੜੀਆਂ ਮੌਤਾਂ ਵੀ ਹੋ ਚੁੱਕੀਆਂ ਆ। ਲੋਕਾਂ ਦੇ ਕੰਮ ਰੁਕ ਗਏ ਆ ਜੀ, ਲੋਕਾਂ ਦੀ ਜਿਹੜਾ ਰੋਟੀ ਪਾਣੀ ਆ ਉਹ ਬੰਦ ਹੋ ਗਿਆ ਆ ਨੋਟਬੰਦੀ ਕਰਕੇ। ਨੋਟਬੰਦੀ ਤੋਂ ਲੈ ਕੇ ਤੇ ਜੀ ਸੰਸਦਬੰਦੀ ਵੀ ਹੋ ਚੁੱਕੀ ਆ। ਤੇ ਇਸੇ ਦੇ ਨਾਲ ਜੇ ਗੱਲ ਕਰਦੇ ਹਾਂ ਕਿ ਪ੍ਰਧਾਨ ਮੰਤਰੀ ਨੇ
ਇੱਕ ਰਾਏਸ਼ੁਮਾਰੀ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਆ, ਰਾਏ ਬਣਾਓ। ਤੇ ਪਰ ਇਸ ਦੇ ਨਾਲ ਵੀ ਇਹਨਾਂ ਦੀ ਤੋਏ ਹੋ ਰਹੀ ਆ ਕਿ ਇਹ ਜੇ ਕੰਮ ਕਰਨਾ ਸੀ ਤਾਂ ਪਹਿਲਾਂ ਕਰਦੇ। ਦੇਖੋ, ਇਹਦੇ ਤੇ ਬਹੁਤ ਡਿਟੇਲ ਜਿਹੜੀ ਚਰਚਾ ਵੀ ਅਸੀਂ ਕਰ ਚੁੱਕੇ ਹਾਂ ਤੇ ਰੋਜ਼ ਖਬਰਾਂ ਦੇ ਵਿੱਚ ਵੀ ਜਿਹੜੀਆਂ ਘਟਨਾਵਾਂ ਇਹਦੇ ਨਾਲ ਰਿਲੇਟਡ ਹੈਗੀਆਂ ਉਹ ਤੁਹਾਨੂੰ ਰਿਪੋਰਟ ਅਸੀਂ ਕਰਦੇ। ਮੈਂ ਵੀ ਤੁਹਾਨੂੰ ਰਿਪੋਰਟ ਕਰਦਾ, ਜਸਵਿੰਦਰ ਬਿੱਟਾ ਹੋਰੀ ਵੀ ਕਰਦੇ ਨੇ ਖਬਰਾਂ ਦੇ ਵਿੱਚ ਵੀ, ਤੇ ਸਾਡੇ ਸਾਥੀ ਮਿੰਟੂ ਗੁਰਸਰੀਆ ਵੀ ਤੇ ਨਾਲ ਪੰਨੂ ਹੋਰੀ ਵੀ ਇਹਦੇ ਤੇ ਬੜੀ ਡਿਟੇਲ 'ਚ ਗੱਲ ਕਰਦੇ ਆ। ਸੋ ਮੈਂ ਬਹੁਤੀਆਂ ਗੱਲਾਂ ਦੁਹਰਾਉਂਦਾ ਨਹੀਂ, ਮੈਂ ਇੱਕ ਦੋ ਗੱਲਾਂ ਇਹਦੇ ਤੇ ਕਰਨੀਆਂ। ਇੱਕ ਗੱਲ ਤਾਂ ਮੈਂ ਬਹੁਤੀ ਇਸ ਗੱਲ ਦੀ ਚਰਚਾ ਨਹੀਂ ਹੁਣ ਕਰਦਾ ਵੀ ਕਿੱਥੇ ਕੀ ਹੋ ਰਿਹਾ। ਇੱਕੋ ਲਾਈਨ ਬਹੁਤ ਇੰਪੋਰਟੈਂਟ ਹੈ ਕਿ ਇਸ ਨੋਟਬੰਦੀ ਨੇ ਮੁਲਕ ਨੂੰ ਇੱਕ ਜੜ ਕਿਸਮ ਦੀ ਸਥਿਤੀ 'ਚ ਲੈ ਆਂਦਾ ਹੈ, ਇੱਕ ਰੋਕ ਦਿੱਤਾ ਜਿੱਦਾਂ ਮੁਲਕ। ਇਹ ਅਸਲ ਨੋਟਬੰਦੀ ਨਹੀਂ ਹੈ, ਦੇਸ਼ਬੰਦੀ ਹੈ। ਨਾਮ ਤੋਂ ਮਾਣਕ ਨੇ ਵੀ ਕਿਤੇ ਇਸ ਤਰ੍ਹਾਂ ਦਾ ਲਫ਼ਜ਼ ਵਰਤਿਆ ਵੀ ਇਹ ਮੁਲਕ, ਇਹ ਨੋਟਬੰਦੀ ਨਹੀਂ, ਅਸਲ 'ਚ ਦੇਸ਼ਬੰਦੀ ਹੈ। ਦੇਸ਼ ਨੂੰ ਬੰਧਕ ਬਣਾ ਦਿੱਤਾ ਗਿਆ। ਮੈਂ ਇੱਕ ਲਫ਼ਜ਼ ਹੋਰ ਵਰਤਣਾ ਚਾਹੁੰਦਾ ਇਸ ਸਾਰੇ ਪ੍ਰਸੰਗ ਦੇ ਵਿੱਚ ਕਿ ਅਸਲ ਦੇ ਵਿੱਚ ਇਹ ਲਿਸ਼ਕਦੇ ਪੁਸ਼ਕਦੇ ਇੰਡੀਆ ਦਾ ਹਨੇਰਾ ਢੋਂਦੇ ਭਾਰਤ ਦੇ ਉੱਤੇ ਹਮਲਾ ਹੈ ਨੋਟਬੰਦੀ। ਮਤਲਬ ਲਿਸ਼ਕਦੇ ਪੁਸ਼ਕਦੇ ਜਿਸ ਇੰਡੀਆ ਨੂੰ ਰਿਪਰੈਜ਼ੈਂਟ ਕਰਦੇ ਨੇ ਨਰਿੰਦਰ ਮੋਦੀ, ਅੰਬਾਨੀ, ਅਡਾਨੀ ਜਾਂ RSS, ਇਹ ਉਹ ਇੰਡੀਆ ਦੇ ਜਿਹੜੇ ਪ੍ਰਤੀਨਿਧ ਨੇ ਉਹਨਾਂ ਦਾ ਭਾਰਤ ਦੇ ਚੱਪਲਾਂ ਵਾਲਾ ਜਿਹੜਾ ਭਾਰਤ ਹੈ, ਨੰਗੇ ਪੈਰਾਂ ਵਾਲਾ ਜਿਹੜਾ ਭਾਰਤ ਹੈ, ਹਨੇਰਾ ਢੋਂਦਾ ਭਾਰਤ ਹੈ, ਉਹਦੇ ਤੇ ਹਮਲਾ ਹੈ। ਇਹਨੂੰ ਇਸ ਰੂਪ 'ਚ ਅਸੀਂ ਦੇਖਦੇ ਹਾਂ। ਕੱਲੀ ਘਟਨਾ ਦਾ ਮੈਂ ਜ਼ਿਕਰ ਨਹੀਂ ਕਰਦਾ। ਦੂਜੀ ਗੱਲ, ਮੈਂ ਇੱਕ ਸਵਾਲ ਇਹ ਉਠਾਉਣਾ ਚਾਹੁੰਦਾ। ਪਹਿਲੇ ਦਿਨ ਹੀ ਜਿਸ ਦਿਨ ਨੋਟਬੰਦੀ ਹੋਈ, ਮੈਂ ਉਸੇ ਦਿਨ ਕਿਹਾ ਸੀ ਵੀ ਦੇਸ਼ ਵਿੱਚ ਖੁਦਕੁਸ਼ੀਆਂ ਦਾ ਰੁਝਾਨ ਤੇਜ਼ ਹੋ ਜਾਏਗਾ ਇਸ ਮੁੱਦੇ ਦੇ ਉੱਤੇ। ਕੋਈ ਸਦਮੇ ਨਾਲ ਮਰੇਗਾ, ਕੋਈ ਖੁਦਕੁਸ਼ੀ ਕਰੇਗਾ ਤੇ ਉਹ ਸਾਰਾ ਕੁਝ ਵਾਪਰ ਰਿਹਾ ਹੈ। 65 ਜਾਨਾਂ ਜਾ ਚੁੱਕੀਆਂ ਹੈ ਨੋਟਬੰਦੀ ਜਿਸ ਦਿਨ ਕੀਤੀ ਉਸ ਤੋਂ ਲੈ ਕੇ ਅੱਜ ਤੱਕ 65 ਜਾਨਾਂ। ਕਿੱਥੇ ਕੌਣ ਮਰਿਆ, ਕਿਵੇਂ ਮਰਿਆ, ਇਹਦੀ ਵੀ ਵਿਆਖਿਆ ਨਹੀਂ ਮੈਂ ਕਰਦਾ। ਮੇਰਾ ਤਾਂ ਸਵਾਲ ਇਹ ਹੈ ਵੀ ਇਹ 65 ਜਿਹੜੀਆਂ ਮੌਤਾਂ ਹੋਈਆਂ ਨੇ ਨੋਟਬੰਦੀ ਤੋਂ ਬਾਅਦ, ਇਹਦਾ ਜ਼ਿੰਮੇਵਾਰ ਕੌਣ ਹੈ? ਇਹਦਾ ਜ਼ਿੰਮੇਵਾਰ ਕੌਣ ਹੈ? ਇਹਦਾ ਕਾਤਲ ਕੌਣ ਹੈ? ਕਿਉਂਕਿ ਇਹ ਸਧਾਰਨ ਮੌਤਾਂ ਨਹੀਂ ਹੈ, ਕੁਦਰਤੀ ਮੌਤਾਂ ਨਹੀਂ ਹੈ, ਇਹ ਮਰਡਰ ਹੈ, ਇਹ ਕਤਲ ਹੈ। ਇਹਨਾਂ ਕਤਲਾਂ ਦਾ ਜ਼ਿੰਮੇਵਾਰ ਕੌਣ ਹੈ? ਇਹਦੀ ਜ਼ਿੰਮੇਵਾਰੀ ਤੈਅ ਕਰਨੀ ਚਾਹੀਦੀ ਹੈ। ਆਖਰੀ ਗੱਲ ਇਹਦੇ 'ਚ ਮੈਂ ਕਰਨੀ ਚਾਹੁੰਦਾ ਵੀ ਜੇ ਸੱਚਮੁੱਚ ਇਹ ਫੈਸਲਾ ਬੜਾ ਵਧੀਆ ਹੈ ਜਿੱਦਾਂ ਪ੍ਰਧਾਨ ਮੰਤਰੀ ਕਹਿੰਦੇ ਹੈ ਜਾਂ ਅਰੁਣ ਜੇਤਲੀ ਜਿਵੇਂ ਕਹਿੰਦੇ ਹੈ, ਪਰਸੋਂ ਅਮਿਤ ਸ਼ਾਹ ਆਏ ਇੱਥੇ ਜਲੰਧਰ 'ਚ, ਵੱਡੇ ਵੱਡੇ ਭਾਸ਼ਣ ਕੀਤੇ ਵੀ ਇਹ ਤਾਂ ਇਨਕਲਾਬ ਹੀ ਕਰ ਦਿੱਤਾ। ਬਲੈਕ ਮਨੀ ਜਿਹੜੀ ਹੈ ਉਹ ਦੇਖੋ ਕਿਵੇਂ ਰੱਦੀ ਕਰ ਦਿੱਤੀ ਗਈ ਹੈ। ਬਲੈਕ ਮਨੀ ਦੇ ਇਸ਼ੂ ਦੇ ਉੱਤੇ ਵੀ ਅਸੀਂ ਚਰਚਾ ਕਰ ਚੁੱਕੇ ਹਾਂ, ਉੱਤੇ ਵੀ ਮੈਂ ਬਹੁਤਾ ਜ਼ਿਆਦਾ ਦੁਹਰਾ ਨਹੀਂ ਕਰਦਾ। ਪਰ ਜੇ ਬਲੈਕ ਮਨੀ ਏਦਾਂ ਨਿਕਲਦੀ ਹੁੰਦੀ ਤਾਂ ਫਿਰ ਵਿਜੇ ਮਾਲਿਆ ਦੇਸ਼ ਚੋਂ ਬਾਹਰ ਨਾ ਹੁੰਦਾ। ਇਹ ਬਲੈਕ ਮਨੀ ਨਹੀਂ ਹੈ, ਸਗੋਂ ਦੁੱਗਣੀ ਬਲੈਕ ਮਨੀ ਬੰਦ ਕਰਨ ਦੀ ਗੱਲ ਨਹੀਂ ਹੈ, ਇਹ ਬਲੈਕ ਮਨੀ ਨੂੰ ਦੁੱਗਣਾ ਕਰਨ ਦਾ ਯਤਨ ਹੈ। 2000 ਦਾ ਨੋਟ ਨਾਲ ਦੀ ਨਾਲ ਮਾਰਕੀਟ 'ਚ ਲੈ ਆਂਦਾ ਗਿਆ, ਜਿਹਦੇ ਨਕਲੀ ਵਰਜ਼ਨ ਵੀ ਆ ਗਏ ਹੈ। ਤੇ ਕੱਲ ਜੰਮੂ ਕਸ਼ਮੀਰ ਦੇ ਵਿੱਚ ਜਿਹੜੇ 2 ਦਹਿਸ਼ਤਗਰਦ ਮਾਰੇ ਗਏ, ਉਹਨਾਂ ਤੋਂ ਵੀ ਨਵੇਂ ਨੋਟ ਜਿਹੜੇ ਆ ਬਰਾਮਦ ਹੋਏ ਆ। ਸੋ ਨੋਟਬੰਦੀ ਦੇ ਨਾਂ ਦੇ ਉੱਤੇ 2000 ਦਾ ਨੋਟ ਕੱਢ ਕੇ ਬਲੈਕ ਮਨੀ ਡਬਲ ਕਰ ਦਿੱਤੀ ਗਈ ਹੈ। ਜਿਹੜੇ ਅਸਲੀ ਬਲੈਕ ਮਨੀ ਦੇ ਸੋਰਸ ਸੀ, ਕੇਂਦਰ ਸੀ, ਉਹਨਾਂ ਨੂੰ ਪਹਿਲੇ ਬਚਾ ਲਿਆ ਗਿਆ। ਸੋ ਅਡਾਨੀਆਂ, ਅੰਬਾਨੀਆਂ, ਮੋਦੀਆਂ, ਅਡਵਾਨੀਆਂ ਦਾ ਹਮਲਾ ਭਾਰਤ ਦੇ ਉੱਤੇ ਹੈ। ਇਹ ਸਾਰਾ ਕੁਝ ਮੈਂ ਦੇਖ ਰਿਹਾ। ਤੇ ਦੂਜੀ ਗੱਲ ਜਿਹੜੀ ਮੈਂ ਕਹਿ ਰਿਹਾ ਸੀ ਵੀ ਜੇ ਉਹ ਕਹਿ ਰਹੇ ਨੇ ਕਿ ਇਹ ਬੜਾ ਇਨਕਲਾਬੀ ਕਦਮ ਹੈ ਤੇ ਫਿਰ ਅੱਜ ਰਾਏਸ਼ੁਮਾਰੀ ਦੀ ਕੀ ਜ਼ਰੂਰਤ ਪੈ ਗਈ? ਜਦੋਂ ਕੋਈ ਫੈਸਲਾ ਕੀਤਾ ਜਾਂਦਾ ਹੈ, ਜੇ ਲੋਕਾਂ ਤੋਂ ਰਾਏ ਲੈਣੀ ਹੋਵੇ ਤੇ ਫੈਸਲਾ ਕਰਨ ਤੋਂ ਪਹਿਲਾਂ ਲਈਦੀ ਹੈ। ਹੁਣ ਸਵਾਲ ਪੁੱਛ ਰਹੇ ਨੇ ਪ੍ਰਧਾਨ ਮੰਤਰੀ ਲੋਕਾਂ ਨਾਲ ਸਿੱਧਾ ਸੰਵਾਦ ਕਰ ਰਹੇ ਨੇ। ਸੰਵਾਦ ਲੋਕਾਂ ਨਾਲ ਉਦੋਂ ਕਰੀਦਾ ਜਦੋਂ ਕੋਈ ਫੈਸਲਾ ਲੈਣਾ ਹੋਵੇ ਤੇ ਉਸ ਤੋਂ ਪਹਿਲਾਂ, ਤਾਂ ਜੋ ਲੋਕਾਂ ਦੀ ਰਾਏ ਲੈ ਕੇ ਫੈਸਲੇ ਦੇ ਵਿੱਚ ਸੋਧਾਂ ਕਰ ਰਹੀਆਂ ਜਾਣ। ਹੁਣ ਸਵਾਲ ਪੁੱਛੇ ਜਾ ਰਹੇ ਨੇ ਕਿ ਨੋਟਬੰਦੀ ਦਾ ਜਿਹੜਾ ਸਰਕਾਰ ਦਾ ਫੈਸਲਾ ਉੱਤੇ ਤੁਸੀਂ ਕੀ ਸੋਚਦੇ ਹੋ? ਸਵਾਲ ਪੁੱਛਿਆ ਜਾ ਰਿਹਾ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਮੁਲਕ ਦੇ ਵਿੱਚ ਕਾਲਾ ਧਨ ਹੈਗਾ? ਕੀ ਤੁਹਾਨੂੰ ਲੱਗਦਾ ਹੈ ਕਿ ਕਰਪਸ਼ਨ ਜਿਹੜਾ ਆ ਜਾਂ ਕਾਲਾ ਧਨ, ਉਹਦੇ ਖਿਲਾਫ ਲੜਾਈ ਲੜਨੀ ਚਾਹੀਦੀ ਹੈ? ਭ੍ਰਿਸ਼ਟਾਚਾਰ ਦੇ ਖਿਲਾਫ ਸਰਕਾਰ ਦਾ ਜਿਹੜਾ ਯਤਨ ਹੈ ਉੱਥੇ ਤੁਸੀਂ ਕੀ ਰਾਏ ਦਿੰਦੇ ਹੋ? 500 ਦਾ 1000 ਦਾ ਨੋਟ ਬੰਦ ਕਰਤਾ, ਇਸ ਫੈਸਲੇ ਬਾਰੇ ਤੁਸੀਂ ਕੀ ਸੋਚਦੇ ਹੋ? ਇਸ ਤਰ੍ਹਾਂ ਦੇ 10 ਸਵਾਲ ਕੀਤੇ ਜਾ ਰਹੇ ਨੇ। ਇਹ ਸਵਾਲ ਉਦੋਂ ਕਰਨੇ ਚਾਹੀਦੇ ਸੀ ਜਦੋਂ ਫੈਸਲਾ ਲੈਣਾ ਸੀ। ਅੱਜ ਜਦੋਂ ਫੈਸਲੇ ਦੇ ਦੁਰਪ੍ਰਭਾਵ ਦਿਖਾਈ ਦੇ ਰਹੇ ਹੈ, 60-65 ਲੋਕ ਆਪਣੀਆਂ ਜਾਨਾਂ ਦੇ ਚੁੱਕੇ ਹੈ, ਮੁਲਕ ਬੰਧਕ ਬਣ ਦੀ ਸਥਿਤੀ 'ਚ ਹੈ ਤੇ 6 ਮਹੀਨੇ ਤੱਕ ਮੁਲਕ ਉੱਠ ਨਹੀਂ ਸਕਦਾ। ਕਿਸਾਨਾਂ ਨੂੰ ਆਪਣੀ ਫਸਲ ਜਿਹੜੀ ਹੈ, ਕੱਲ ਪਟਿਆਲੇ 'ਚ ਬੜਾ ਵੱਡਾ ਮੁਜ਼ਾਹਰਾ ਹੋਇਆ, ਉੱਥੇ ਕਿਸਾਨਾਂ ਨੇ ਸਵਾਲ ਉਠਾਏ ਕਿ ਸਾਡੀ ਫਸਲ ਜਿਹੜੀ ਹੈ ਉਹਨਾਂ ਲਈ ਖਾਦ ਨਹੀਂ ਮਿਲ ਰਿਹਾ, ਬੀਜ ਨਹੀਂ ਮਿਲ ਰਿਹਾ, ਉਹਨਾਂ ਦੀ ਬੁਆਈ ਜਿਹੜੀ ਲੇਟ ਹੋ ਰਹੀ ਹੈ, ਜਿਹੜਾ ਟੋਟਲ ਮਾਰਕੀਟ ਹੈ ਉਹ ਡਾਊਨ ਚਲੀ ਗਈ ਹੈ। 80% ਜਿਹੜੀ ਹੈ ਦੁਕਾਨਦਾਰੀ ਟੋਪਟ ਹੋ ਕੇ ਰਹਿ ਗਈ ਹੈ। ਨੋਟਬੰਦੀ ਦਾ ਅਸਰ ਸਿੱਧੇ ਤੌਰ ਤੇ ਜਾਂ ਬੁਰਾ ਅਸਰ ਆਮ ਆਦਮੀ ਤੇ ਪਿਆ ਹੈ ਤੇ ਆਮ ਆਦਮੀ ਨੂੰ ਅੱਜ ਤੁਸੀਂ ਪੁੱਛਦੇ ਹੋ ਤੇ ਰਾਏ ਦਿਓ। ਪਹਿਲਾਂ ਮੁਲਕ ਦਾ ਜਿਹੜਾ ਆਮ ਬੰਦਾ ਹੈ ਉਹਨੂੰ ਤੁਸੀਂ ਸ਼ਿਕੰਜੇ 'ਚ ਬਿਲਕੁਲ ਬੰਨ੍ਹ ਦਿਓ ਤੇ ਮੁੜ ਕੇ ਤੁਸੀਂ ਉਹਦੇ ਤੋਂ ਰਾਏ ਪੁੱਛੋ, ਕੁੱਟੋ ਵੀ ਤੇ ਰੋਣ ਵੀ ਨਾ ਦੇਵੋ
ਇਸ ਸਿਚੁਏਸ਼ਨ ਦੇ ਵਿੱਚ ਇਸ ਵੇਲੇ ਮੁਲਕ ਹੈ। ਨੋਟਬੰਦੀ ਨੇ ਭਾਰਤ ਦੀ ਇਸ ਸਰਕਾਰ ਦੀ ਜਿਹੜੀ ਨਾਕਾਬਲੀਅਤ ਹੈ ਪਿਛਲੇ 2.5 ਸਾਲਾਂ ਦੀ, ਉਹਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਨਾਕਾਬਲੀਅਤ ਹੋਰ ਜ਼ਿਆਦਾ ਉੱਭਰ ਕੇ ਸਾਹਮਣੇ ਆ ਗਈ ਹੈ। ਇਹ ਉੱਤਰ ਪ੍ਰਦੇਸ਼ ਤੇ ਪੰਜਾਬ ਦੀਆਂ ਚੋਣਾਂ ਦੇ ਵਿੱਚ ਵੀ ਅਸਰਅੰਦਾਜ਼ ਹੋਏਗੀ ਤੇ ਭਾਰਤੀ ਜਨਤਾ ਪਾਰਟੀ ਨੂੰ ਇਹਦਾ ਖਮਿਆਜ਼ਾ ਲਾਜ਼ਮੀ ਤੌਰ ਤੇ ਭੁਗਤਣਾ ਪਏਗਾ ਜੀ। ਬਿਲਕੁਲ ਜੀ, ਅਮੀਰ ਲੋਕਾਂ ਨੇ ਜਿਹੜੀ ਆਮ ਲੋਕਾਂ ਦੀ ਦਸ਼ਾ ਬਹੁਤ ਖਰਾਬ ਕਰ ਦਿੱਤੀ ਹੈ। ਬਹੁਤ ਬਹੁਤ ਸੁਸ਼ੀਲ ਦਸਾਂਝ ਜੀ, ਤੁਹਾਡਾ ਧੰਨਵਾਦ ਹੈ ਜੀ। ਬਹੁਤ ਮਿਹਰਬਾਨੀ, ਸ਼ੁਕਰੀਆ। ਸਰੋਤਿਓ, ਇਹ ਸਨ ਸੁਸ਼ੀਲ ਦਸਾਂਝ ਜੋ ਆਪਣੀ ਰਾਏ ਦਿੰਦੇ ਨੇ, ਉਹ ਕੀ ਸੋਚਦੇ ਨੇ ਜੋ ਉੱਥੇ ਖਬਰਾਂ ਹੁੰਦੀਆਂ ਖਬਰਾਂ ਦੇ ਪਿੱਛੇ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।